ईरान ने अपने पहले स्टैप के तौर पर 48 घंटे बाद एक हैवी लॉसिस लैण तो बाद ਜਿਹੜੇ 7-8 ਅਮਰੀਕੀ ਬੇਸ ਅੱਡ-ਅੱਡ ਇਹਨਾਂ ਮੁਲਕਾਂ ਦੇ ਵਿੱਚ ਖਾੜੀ ਮੁਲਕਾਂ 'ਚ ਸੀ ਉਹਨਾਂ ਦੇ ਉੱਤੇ ਮਿਜ਼ਾਈਲਾਂ ਦਾਗੀਆਂ। ਹਜ਼ਾਰਾਂ ਨਹੀਂ ਲੱਖਾਂ ਹੀ ਪੈਸੇਂਜਰ ਫਸੇ ਹੋਏ ਨੇ 에ਅਰਪੋਰਟਸ ਦੇ ਉੱਤੇ। ਨੁਕਸਾਨ ਵੀ ਹੈ। ਈਵਨ ਦੁਬਈ UAE ਜਿਹੜਾ ਸਭ ਤੋਂ ਵਰਸਟ ਇਫੈਕਟਡ ਹੋਇਆ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਪਿਲ ਓਵਰ ਹੈ, ਜੇ ਆਲਰੇਡੀ ਇਹ ਸਾਰੀਆਂ ਇਹ ਮੁਲਕ ਜਿਹੜੇ ਜਿੱਥੇ ਅਮਰੀਕਾ ਦੇ ਅੱਡੇ ਸੀ, ਜ਼ਾਹਰ ਹੈ ਪ੍ਰੋ ਅਮਰੀਕਾ ਲਾਈਨ ਨੇ, ਈਰਾਨ ਨੇ, ਹਾਲਾਂਕਿ ਸਾਰੇ ਇਸਲਾਮਿਕ ਕੰਟਰੀ ਨੇ, ਇਹਨਾਂ ਨੇ ਇਸ ਦੇ ਉੱਤੇ ਈਰਾਨ ਨੇ ਸਾਰਿਆਂ ਦੇ ਉੱਤੇ ਹੀ ਮਿਜ਼ਾਈਲਾਂ ਦਾਗੀਆਂ। ਈਰਾਨ ਨੇ ਕਿਹਾ ਕਿ ਵੀ ਜੰਗ ਸ਼ੁਰੂ ਕਰਨੀ ਤੁਹਾਡੇ ਹੱਥ ਸੀ, ਮੁਕਾਵਾਂਗੇ ਹੁਣ ਅਸੀਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 2 ਮਾਰਚ 2026 18 ਫੱਗਣ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੇ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਅਰਸ, ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਇੰਡੀਆਨਾ ਤੋਂ ਬੀਬੀ ਤਜਿੰਦਰ ਕੌਰ ਜੀਰਾ ਵੱਲੋਂ। ਸੈਨਾ ਨੇ TV84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬੀਬੀ ਤਜਿੰਦਰ ਕੌਰ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਈਰਾਨ ਦੇ ਹਵਾਲੇ ਨਾਲ ਕਿ ਜਿਸ ਤਰ੍ਹਾਂ ਕਿ ਇਸ ਵੇਲੇ ਸਾਰੀ ਦੁਨੀਆ ਦੀਆਂ ਨਜ਼ਰਾਂ ਈਰਾਨ ਅਤੇ ਖਾੜੀ ਮੁਲਕਾਂ ਵੱਲ ਲੱਗੀਆਂ ਹੋਈਆਂ ਨੇ ਜਿੱਥੇ ਕਿ ਭਰਪੂਰ ਜੰਗ ਮਚਿਆ ਹੋਇਆ। ਸੋ ਇੱਕ ਪਾਸੇ ਜਿਹੜੇ ਮੁਲਕਾਂ ਤੇ ਇਜ਼ਰਾਈਲ ਹਨ ਔਰ ਦੂਸਰੇ ਪਾਸੇ ਜਿਹੜੇ ਈਰਾਨ ਹੈ। ਸੋ ਪਰ ਇਸ ਈਰਾਨ ਵੱਲੋਂ ਖਾੜੀ ਦੇਸ਼ਾਂ ਸਮੇਤ 7 ਮੁਲਕਾਂ ਤੇ ਇਜ਼ਰਾਈਲ ਜਿਹੜੀਆਂ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ ਹਨ ਔਰ ਇਉਂ ਜਾਪਦਾ ਹੈ ਕਿ ਇਹ ਜੰਗ ਛੇਤੀ ਮੁੱਕਣ ਵਾਲਾ ਨਹੀਂ ਹੈ ਅਤੇ ਇਸ ਵਿੱਚ ਰੂਸ ਤੇ ਚੀਨ ਦਾ ਦਾਖਲਾ ਵੀ ਹੋ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਹੈ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭੈਣ ਜੀ ਤਜਿੰਦਰ ਕੌਰ, ਜਿਹੜੇ ਪਹਿਲਾਂ ਕੈਲੀਫੋਰਨੀਆ ਰਹਿੰਦੇ ਸਨ, ਹੁਣ ਇੰਡੀਆਨਾ ਮੂਵ ਕੀਤੇ ਨੇ ਜੀ। ਲਗਾਤਾਰ ਉਹ ਸਾਡੇ ਵਿਊਅਰ ਵੀ ਨੇ ਔਰ ਹਰ ਵਾਰ ਕੰਟਰੀਬਿਊਟ ਕਰਦੇ ਨੇ। ਸੋ ਉਹਨਾਂ ਵੱਲੋਂ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਗਿਆ ਹੈ। ਅਸੀਂ
ਭੈਣ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਮੁੱਚੇ ਪਰਿਵਾਰ ਦਾ ਜੀ। ਔਰ ਅਸੀਂ ਆਪਣੇ ਹੋਰ ਵੀ ਜਿਹੜੇ ਸਾਡੇ ਵੈਲ ਵਿਸ਼ਰ ਨੇ ਉਹਨਾਂ ਤੋਂ ਤਵੱਕੋ ਕਰਦੇ ਹਾਂ ਕਿ ਇਸ ਵੇਲੇ ਫਾਈਨੈਂਸ਼ੀਅਲ ਕਰੰਚ ਵੀ ਹੈ ਔਰ ਜਿਵੇਂ ਅਸੀਂ ਦੱਸਿਆ ਸੀ ਕਿ ਬਹੁਤ ਸਾਰੇ ਚੈਲੰਜ ਵੀ ਇੱਕ ਹਫ਼ਤੇ ਲਈ ਸਾਡਾ ਮੁੱਖ ਧਾਰਾ ਦਾ ਜਿਹੜਾ ਟੀਵੀ ਚੈਨਲ ਹੈ ਉਹਨੂੰ ਬਲੌਕ ਕਰ ਦਿੱਤਾ ਸੀ TV 84 ਦਾ ਔਰ ਅਸੀਂ TV 84 USA ਰਾਹੀਂ ਪਿਛਲਾ ਹਫ਼ਤਾ ਸਾਰਾ ਤੁਹਾਡੇ ਤੱਕ ਪਹੁੰਚ ਕੀਤੀ ਜੀ। ਹੁਣ ਵੀਕਐਂਡ ਦੇ ਉੱਤੇ ਉਸ ਮੇਨ ਚੈਨਲ ਨੂੰ ਜਿਹੜਾ ਹੈ ਉਹ ਉਹਨਾਂ ਨੇ ਅਲਾਉ ਕਰ ਦਿੱਤਾ ਹੈ। ਇਸ ਲਈ ਅਸੀਂ ਚਾਹਾਂਗੇ ਕਿ TV 84 USA ਵੀ ਚੱਲਦਾ ਰਹੇਗਾ। ਇਸ ਵੇਲੇ ਜਿਹੜੀ ਹੈ ਸਟ੍ਰੀਮ ਉਹਨੂੰ ਵੀ ਦਿੱਤੀ ਹੋਈ ਹੈ, ਪਰ ਜਿਹੜਾ ਸਾਡਾ ਮੁੱਖ ਚੈਨਲ ਹੈ ਜਿਸ ਦੇ ਉੱਤੇ 2,91,000 ਸਬਸਕ੍ਰਾਈਬਰ ਹੈ ਔਰ ਪਿਛਲੇ ਕਈ ਸਾਲਾਂ ਦੀ ਮਿਹਨਤ ਹੈ, 22,000 ਤੋਂ ਜ਼ਿਆਦਾ ਉਸ ਦੇ ਉੱਤੇ ਵੀਡੀਓਜ਼ ਅਪਲੋਡ ਨੇ। ਸੋ ਤੁਸੀਂ ਅੱਜ ਜਿੱਥੇ ਜਿਹੜੇ ਤੁਸੀਂ TV 84 USA ਦੇਖ ਰਹੇ ਹੋ, ਇੱਕ ਵਾਰ ਮੇਨ TV 84 ਉਹਦੇ 'ਤੇ ਵੀ ਤੁਸੀਂ ਜਾਓ ਔਰ ਦੋਨਾਂ ਨੂੰ ਹੀ ਤੁਸੀਂ ਸਾਈਮਲਟੇਨੀਅਸਲੀ ਜਿਹੜਾ ਲਾਈਕ ਵੀ ਕਰ ਸਕਦੇ ਹੋ ਤੇ ਸ਼ੇਅਰ ਵੀ ਕਰ ਸਕਦੇ ਹੋ ਔਰ ਆਉਣ ਵਾਲੇ ਪੀਰੀਅਡ 'ਚ ਤੁਹਾਡੇ ਕੋਲ ਚੋਇਸਿਸ ਹੋਣਗੀਆਂ। ਅੱਜ ਖਾਸ ਦਿਨ ਵੀ ਹੈ ਔਰ ਅੱਜ ਦੇ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਜਿਨ੍ਹਾਂ ਨੇ 20ਵੀਂ ਸਦੀ ਦੀ ਸਿੱਖ ਕੌਮ ਦੀ ਕਹਾਣੀ ਨੂੰ ਦੁਨੀਆ ਦੇ ਸਾਹਮਣੇ ਸਾਚੀ ਸਾਖੀ ਰਾਹੀਂ ਰੱਖਿਆ। ਉਹ ਗੁਲਾਮੀ ਦੀ ਕਹਾਣੀ ਵੀ ਹੈ, ਉਹ ਅੰਗਰੇਜ਼ੀ ਰਾਜ ਦੇ ਦੌਰਾਨ ਸਾਡੀ ਲੀਡਰਸ਼ਿਪ ਦਾ ਰੋਲ ਔਰ 47 ਦੇ ਦੌਰ ਦੇ ਵਿੱਚ ਜਿਹੜੀ ਗਫਲਤ ਉਸ ਦੀ ਕਹਾਣੀ ਵੀ ਹੈ। ਮੇਰੀ ਮੁਰਾਦ ਸਰ ਕਪੂਰ ਸਿੰਘ ਸਾਬਕਾ ICS ਪ੍ਰੋਫੈਸਰ ਆਫ ਸਿੱਖਿਜ਼ਮ, ਮੈਂਬਰ ਪਾਰਲੀਮੈਂਟ 1962 ਤੋਂ 1967 ਤੱਕ ਰਹੇ, ਮੈਂਬਰ ਪੰਜਾਬ ਅਸੈਂਬਲੀ ਔਰ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਇਹ ਫਿਲਾਸਫਰ ਦੇ ਤੌਰ ਤੇ ਮੇਰਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਭਾਈ ਗੁਰਦਾਸ ਜੀ ਤੋਂ ਬਾਅਦ ਜੇ ਕਿਸੇ ਨੇ ਸਿੱਖ ਫਲਸਫੇ ਨੂੰ, ਭਾਈ ਸਾਹਿਬ ਨੇ ਸਿੱਖ ਫਲਸਫੇ ਨੂੰ ਗੁਰਮਤਿ ਦੀ ਰੋਸ਼ਨੀ 'ਚ ਔਰ ਬ੍ਰਾਹਮਣਵਾਦ ਕਿਉਂਕਿ ਬਨਾਰਸ ਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਵੀ ਹੋਈ, ਉਹ ਪ੍ਰੀਚਿੰਗ ਲਈ ਵੀ ਗਏ, ਉਹਨਾਂ ਨੇ ਸਮਝਿਆ ਤੇ ਜੇ 20ਵੀਂ ਸਦੀ 'ਚ ਕਹਿਣਾ ਹੋਏ ਕਿ ਪੱਛਮੀ ਦਾਰਸ਼ਨਿਕਤਾ, ਪੱਛਮੀ ਫਲਸਫੇ ਨੂੰ ਔਰ ਸਿੱਖੀ ਨੂੰ ਗੁਰਮਤਿ ਦੀ ਸਮਝ ਔਰ ਸਿਆਸਤ ਮੀਰੀ ਪੀਰੀ ਦੋਨਾਂ ਦੇ ਕਨਸੈਪਟ ਨੂੰ ਸਮਝਦੇ ਆ। ਜੋ ਕੁਝ ਸਰ ਕਪੂਰ ਸਿੰਘ ਹੋਰਾਂ ਨੇ ਦਿੱਤਾ ਆਪਣੀਆਂ ਰਚਨਾਵਾਂ ਰਾਹੀਂ, ਉਹਨਾਂ 'ਚੋਂ ਪ੍ਰਾਸ਼ਰ ਪ੍ਰਸ਼ਨਾ ਹੋਏ ਜਾਂ ਉਹਨਾਂ ਦੀ ਜਿਹੜੀ ਜੀਵਨ ਕਹਾਣੀ ਸਾਚੀ ਸਾਖੀ ਜਿਸ ਦੀ ਗੱਲ ਅਸੀਂ ਅੱਜ ਇਸ ਲਈ ਵੀ ਕਰ ਰਹੇ ਹਾਂ। ਸਰ ਕਪੂਰ ਸਿੰਘ ਉਹਨਾਂ ਦਾ ਜਨਮ ਜਿਹੜਾ 2 ਮਾਰਚ 1909 ਨੂੰ ਲਾਇਲਪੁਰ ਦੇ ਵਿੱਚ ਹੋਇਆ ਸੀ ਜੀ। ਅੱਜ ਉਹਨਾਂ ਦਾ 40ਵਾਂ ਜਿਹੜਾ ਹੈ ਉਹ ਉਹਨਾਂ ਨੂੰ ਸਾਡੇ ਤੋਂ ਵਿਛੜਿਆ 40 ਸਾਲ ਹੋ ਗਏ ਨੇ। 1986 ਦੇ ਵਿੱਚ 13 ਅਗਸਤ ਨੂੰ ਉਹਨਾਂ ਨੇ ਸਾਨੂੰ ਵਿਛੋੜਾ ਦਿੱਤਾ ਜੀ। ਸੋ ਅੱਜ ਦਾ ਇਹ ਪ੍ਰੋਗਰਾਮ ਵੀ ਅਸੀਂ ਸਰ ਕਪੂਰ ਸਿੰਘ ਹੋਰਾਂ ਦੀ ਯਾਦ ਨੂੰ ਹੀ ਸਮਰਪਿਤ ਕਰ ਰਹੇ ਹਾਂ। ਬਿਲਕੁਲ। ਔਰ ਇਸ ਲਈ ਵੀ ਸ਼ਾਇਦ ਅੱਜ ਉਹਨਾਂ ਦੀ ਯਾਦ ਵੀ ਆਈ ਔਰ ਸਾਡੇ ਵੀਰ ਬਰਿੰਦਰ ਸਿੰਘ LA ਤੋਂ ਸਵੇਰੇ ਜਿਹੜੀਆਂ ਪਹਿਲੀਆਂ ਮੇਲਸ ਆਈਆਂ ਉਹਦੇ 'ਚ ਉਹਨਾਂ ਨੇ ਸਰ ਕਪੂਰ ਸਿੰਘ ਹੋਰਾਂ ਦੀ ਫੋਟੋ ਦੇ ਨਾਲ ਜਨਮ ਦਿਨ ਦਾ ਜ਼ਿਕਰ ਕੀਤਾ ਜਿਹੜਾ ਮੇਰੇ ਲਈ ਵੀ ਰਿਮਾਈਂਡਰ ਸੀ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵੀਕਐਂਡ ਦੇ ਉੱਤੇ ਜਿਹੜਾ ਖਦਸ਼ਾ ਸੀ, ਕਈ ਹਫ਼ਤਿਆਂ ਤੋਂ ਗੱਲਬਾਤ ਚੱਲ ਰਹੀ ਸੀ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਸਾਲ ਦੇ ਵਿੱਚ ਵੀ ਅਮਰੀਕਾ ਔਰ ਇਜ਼ਰਾਈਲ ਨੇ ਸਾਂਝੇ ਤੌਰ ਦੇ ਉੱਤੇ ਇਜ਼ਰਾਈਲ ਨੇ ਅਟੈਕ ਕੀਤਾ ਸੀ, ਅਮਰੀਕਾ ਨੇ ਫਾਈਨਲੀ ਜਿਹੜਾ ਉਹ ਬਰੀਫ ਜਿਹੀ ਬੰਬਾਰਡਮੈਂਟ ਈਰਾਨ ਤੇ ਕੀਤੀ ਸੀ ਤੇ 12 ਰੋਜ਼ਾ ਜੰਗ ਜਿਹੜੀ ਇਵੈਂਚੁਅਲੀ ਨੇਤਨਯਾਹੂ ਦੇ ਕਹਿਣ ਦੇ ਉੱਤੇ ਹੀ ਉਸ ਦੇ ਲਈ ਸੀਜ਼ਫਾਇਰ ਕਰਵਾਇਆ ਗਿਆ ਸੀ ਕਿਉਂਕਿ ਈਰਾਨ ਨੇ ਜਿਹੜਾ ਉਹਨਾਂ ਦਾ ਆਇਰਨ ਡੋਮ ਸਿਸਟਮ ਹੈ ਉਸ ਦੇ ਵਿੱਚ ਪੂਰੀ ਤਰ੍ਹਾਂ ਪੈਨੀਟ੍ਰੇਟ ਕਰਦੇ ਆ ਨੁਕਸਾਨ ਵੀ ਕੀਤਾ ਸੀ ਔਰ ਇਹ ਸਮਝਿਆ ਜਾ ਰਿਹਾ ਸੀ ਕਿ ਇਹ ਜਿਹੜਾ ਉਹਨਾਂ ਦਾ ਏਜੰਡਾ ਇਜ਼ਰਾਈਲ ਦਾ, ਕਿਉਂਕਿ ਅਸੀਂ ਹਮੇਸ਼ਾ ਇਹ ਸਮਝਦੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦੀ ਖੂਬਸੂਰਤੀ ਉਹਨਾਂ ਦੀ ਪਹਿਲੀ ਟਰਮ ਵੇਲੇ ਰਹੀ ਕਿ ਉਹਨਾਂ ਨੇ 20 ਸਾਲਾਂ ਤੋਂ ਜਿਹੜਾ ਤਾਲਿਬਾਨ ਦੇ ਨਾਲ ਟਕਰਾਅ ਦੀ ਲਾਈਨ, ਨੈਟੋ ਫੋਰਸ ਉੱਥੇ ਬੈਠੀ ਸੀ, ਕੋਈ ਵੀ ਅਮਰੀਕੀ ਪ੍ਰੈਜ਼ੀਡੈਂਟ ਉਸ ਸਾਰੇ 20 ਸਾਲ ਦੇ ਪੀਰੀਅਡ ਜਿਹਦੇ ਬਾਵਜੂਦ ਕਿ ਉਸ ਤੋਂ ਲਗਭਗ 10 ਸਾਲ ਪਹਿਲਾਂ ਓਸਾਮਾ ਬਿਨ ਲੈਡਨ ਮਾਰਿਆ ਜਾ ਚੁੱਕਾ ਸੀ, ਪਰ ਕਿਸੇ ਕੋਲ ਮੋਰਲ ਕਰੇ ਜਾਂ ਦੂਜਾ ਨਹੀਂ ਸੀ ਕਿ ਵੀ ਉਹ ਪ੍ਰੈਕਟੀਕਲੀ ਇਹ ਦੇਖੇ ਕਿ ਭਾਈ ਅਲਟੀਮੇਟਲੀ ਤਾਲਿਬਾਨ ਦੇ ਨਾਲ ਹੀ ਗੁਫ਼ਤਗੂ ਕਰਨੀ ਪੈਣੀ ਹੈ ਔਰ ਉਹਨੇ ਕੀਤੀ ਪ੍ਰੈਜ਼ੀਡੈਂਟ ਟਰੰਪ ਨੇ। ਔਰ ਉਸ ਸਾਰੇ ਚੋਂ ਹੀ ਜਿਹੜਾ
ਅਮਰੀਕਾ ਦਾ ਜਾਂ ਨੈਟੋ ਦਾ ਛੁਟਕਾਰਾ ਹੋਇਆ। ਉੱਥੇ ਵੱਖਰੀ ਕਹਾਣੀ ਹੈ ਕਿ ਅੱਜ ਉੱਥੇ ਕੀ ਚੱਲ ਰਿਹਾ, ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਔਰ ਉਹਨਾਂ ਦੀ ਜਿਹੜੀ ਪ੍ਰੈਜ਼ੀਡੈਂਸੀ ਦਾ ਕੈਂਪੇਨ ਵੀ ਸੀ ਦੂਸਰੀ ਵਾਰ ਵੀ, ਉਹ ਆਪਣੇ ਆਪ ਨੂੰ ਉਹਨਾਂ ਨੇ ਪ੍ਰੋਜੈਕਟ ਵੀ ਕੀਤਾ ਐਜ਼ ਏ ਪ੍ਰੈਜ਼ੀਡੈਂਟ ਫॉर ਪੀਸ ਨੋ ਵਾਰ। ਔਰ ਉਹ ਜੇ ਤੁਸੀਂ ਉਹਨਾਂ ਦਾ 1980-90 ਤੋਂ ਹੀ ਜਦੋਂ ਤੋਂ ਉਹਨਾਂ ਦੀ ਲਿਖਤ ਜਿੱਥੇ ਉਹਨਾਂ ਨੇ ਟੈਰਿਫ ਵਾਰਫੇਅਰ ਸ਼ੁਰੂ ਕੀਤੀ, ਇਹ ਵੀ ਉਹਨਾਂ ਦੀ ਕਨਵਿਕਸ਼ਨ ਸੀ ਪਹਿਲੇ ਦਿਨ ਤੋਂ, ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਔਰ ਦੂਸਰੇ ਸਮਝੌਤੇ ਨਾਰਥ ਅਮਰੀਕਾ ਦੀ ਟ੍ਰੇਡ ਦਾ ਸੀ, ਉਦੋਂ ਉਹਨਾਂ ਨੇ ਲਿਖਿਆ ਸੀ ਕਿ ਵੀ ਇਹ ਅਮਰੀਕਾ ਦੀ ਸੋਵਰਨਿਟੀ ਨਾਲ ਵੀ ਔਰ ਅਮਰੀਕਾ ਦੀ ਇਕਨੋਮੀ ਨੂੰ ਡੈਮੇਜ ਕਰੇਗਾ। ਔਰ ਇਹੀ ਕਾਰਨ ਹੈ ਕਿ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਪਹਿਲੀ ਵਾਰ ਵੀ ਟੈਰਿਫ ਦੀ ਗੱਲ ਕੀਤੀ, ਪਰ ਐਤਕੀ ਤਾਂ ਜਿਹੜਾ ਪਿਛਲਾ ਸਾਰਾ ਸਾਲ ਹੈ ਉਹ ਜੇ ਵਾਰਸ ਕਹਿਣੀਆਂ ਹੁਣ ਸਭ ਤੋਂ ਖਤਰਨਾਕ ਵਾਰ ਤਾਂ ਟੈਰਿਫ ਵਾਰ ਸੀ। ਲੇਕਿਨ ਉਹ ਇਹ ਬੜੇ ਮਾਣ ਨਾਲ ਉਹਨਾਂ ਦਾ ਇਹ ਕਹਿਣਾ ਸੀ ਕਿ ਭਾਈ ਮੈਂ ਨੋਬਲ ਪੀਸ ਪ੍ਰਾਈਜ਼ ਦੇ ਲਈ ਕੁਆਲੀਫਾਈ ਕਰਦਾ ਕਿਉਂਕਿ ਮੈਂ 8 ਜਾਂ 9 ਜੰਗਾਂ ਰੁਕਵਾਈਆਂ ਨੇ। ਸੋ ਇਹ ਲੱਗਦਾ ਸੀ ਕਿ ਵੀ ਇਹ ਠੀਕ ਹੈ ਕਿ ਅਮਰੀਕਾ ਦੀ ਬਾਲਾਦਸਤੀ ਜਾਂ ਸੁਪਰਾਮੇਸੀ ਜਿਹੜੀ ਆ ਉਹ ਕਾਇਮ ਰੱਖਣ ਦੇ ਲਈ ਟੈਰਿਫ ਰਾਹੀਂ ਵੀ ਉਹਨਾਂ ਨੇ ਯੂਰਪ ਨੂੰ ਵੀ ਉਹ ਸ਼ੀਸ਼ਾ ਦਿਖਾਇਆ। ਇੰਡੀਆ ਮੋਦੀ ਉਹ ਤਾਂ ਉਹ ਟਰੰਪ ਦੇ ਸਾਹਮਣੇ ਹੋਣ ਤੋਂ ਡਰਦਾ, ਅਜੇ ਤੱਕ ਵੀ ਉਹੀ ਖੌਫ ਹੈ। ਚੀਨ ਨੂੰ ਵੀ ਕੰਟੇਨ ਕੀਤਾ ਔਰ ਇਸੇ ਤਰ੍ਹਾਂ ਸਾਊਥ ਅਮਰੀਕਾ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਭਾਵੇਂ ਡਰੱਗਸ ਦੇ ਹਵਾਲੇ ਨਾਲ ਜਾਂ ਫੈਂਟੇਨਾਈਲ ਔਰ ਦੂਸਰੇ ਦੇ ਹਵਾਲੇ ਨਾਲ ਉਹ ਵੈਨਜ਼ੂਏਲਾ ਹੋਏ, ਉਹ ਕਿਊਬਾ ਹੋਏ, ਉਹਨਾਂ ਸਾਰਿਆਂ ਨੂੰ ਵੀ ਠਿਕਾਣੇ ਲਾਇਆ। ਬਿਲਕੁਲ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਜੋ ਅੰਦਰੂਨੀ ਸੋਰਸ ਵੀ ਨੇ ਔਰ ਇਹਦੇ 'ਚ ਹੁਣ ਤਾਂ ਆ ਰਿਹਾ ਵੀ ਵਿਦ ਐਨ ਇਨਰ ਟੀਮ ਵੀ ਜਿਹੜੀ ਹੈ ਡਿਫਰੈਂਸ਼ੀਏਸ਼ਨ ਹੈ ਕਿ ਵਾਈਸ ਪ੍ਰੈਜ਼ੀਡੈਂਟ ਵੈਂਸ ਔਰ ਹੋਰ ਜਿਹੜੇ ਨੇ ਇੱਕ ਦੋ ਸੱਜਣ ਇਨਸਾਈਡਰ ਉਹ ਇਸ ਜੰਗ ਦੇ ਹੱਕ 'ਚ ਨਹੀਂ ਸੀ। ਲੇਕਿਨ ਜਿਹੜਾ ਜ਼ੋਰ ਹੈ ਉਹ ਨੈਤਨਯਾਹੂ ਦਾ ਔਰ ਇਜ਼ਰਾਈਲ ਦਾ ਇੰਨਾ ਪਿਆ ਕਿਉਂਕਿ ਪਹਿਲੀ ਵਾਰ ਸੀਜ਼ ਫਾਇਰ ਤਾਂ 12 ਦਿਨਾਂ ਬਾਅਦ ਇਜ਼ਰਾਈਲ ਦੇ ਕਹਿਣ ਤੋਂ ਹੋਇਆ ਔਰ ਪ੍ਰੈਜ਼ੀਡੈਂਟ ਟਰੰਪ ਨੇ ਵੀ ਦਾਅਵਾ ਕੀਤਾ ਸੀ ਕਿ ਬਈ ਅਸੀਂ ਜਿਹੜਾ ਹੈ ਈਰਾਨ ਦੀਆਂ ਸਾਰੀਆਂ ਨਿਊਕਲੀਅਰ ਫੈਸਿਲਿਟੀ ਜਿਹੜੀਆਂ ਨੇ ਡਿਸਟਰੋਏ ਕਰ ਦਿੱਤੀਆਂ। ਹਾਲਾਂ ਉਦੋਂ ਵੀ ਕਾਊਂਟਰ ਕਲੇਮ ਆਇਆ, ਪਰ ਇਹ ਵੀ ਸੀ ਕਿ ਬਈ ਚਲੋ ਦੋਨੋਂ ਪਾਸੇ ਈਰਾਨ ਨੂੰ ਵੀ ਮੈਸੇਜ ਮਿਲ ਗਿਆ ਔਰ ਉਸ ਵੇਲੇ ਵੀ ਪਹਿਲੇ ਹੱਲੇ 'ਚ ਈਰਾਨ ਦੀ ਜਿਹੜੇ ਨਿਊਕਲੀਅਰ ਸਾਇੰਟਿਸਟ, ਉਹਨਾਂ ਦੇ ਰੈਵੋਲੂਸ਼ਨਰੀ ਗਾਰਡ ਦੇ ਜਨਰਲ ਔਰ ਦੂਜੇ ਤੀਜੇ ਉਹਨਾਂ ਦਾ ਕਾਫੀ ਨੁਕਸਾਨ ਕੀਤਾ ਸੀ ਲੀਡਰਸ਼ਿਪ ਦਾ, ਜਿਹੜਾ ਜ਼ਾਹਰ ਹੈ ਕਿ ਮੋਸਾਦ ਇਜ਼ਰਾਈਲੀ ਖੁਫੀਆ ਏਜੰਸੀ ਔਰ CIA ਉਹਨਾਂ ਦੇ ਕੋਲ ਇਨਸਾਈਡ ਇਨਫੋਰਮੇਸ਼ਨ ਔਰ ਜ਼ਾਹਰ ਹੈ ਕਿ ਜਿਹੜੇ ਇੰਡੀਅਨ ਉੱਥੇ ਵਰਕ ਕਰਦੇ ਨੇ ਜਿਨ੍ਹਾਂ ਰਾਹੀਂ ਪਹਿਲਾਂ ਕਤਰ ਦੇ ਵਿੱਚ ਵੀ ਜਿਹੜੀ ਹੈ ਉਹ ਇੰਟੈਲੀਜੈਂਸ ਵਾਲਿਆਂ ਕਤਰ ਵਾਲਿਆਂ ਨੇ ਫੜੇ ਸੀ ਟੌਪ ਇੰਡੀਆ ਦੇ ਐਡਮਿਰਲ ਔਰ ਦੂਜੇ ਜਿਹੜੇ ਉੱਥੇ ਨੌਕਰੀ ਕਰਦੇ ਸੀ। ਫਿਰ ਇਹ ਲੱਗਦਾ ਸੀ ਕਿ ਵੀ ਈਰਾਨ ਤੇ ਇੱਕ ਦਬਾਅ ਤਾਂ ਇਹ ਸੀ ਕਿ ਵੀ ਈਰਾਨ ਜਿਹੜਾ ਨਿਊਕਲੀਅਰ ਉਹਨਾਂ ਦਾ ਯੂਰੇਨੀਅਮ ਐਨਰਿਚਡ ਯੂਰੇਨੀਅਮ ਹੈ, ਜਿਹੜਾ ਜ਼ਾਹਰ ਹੈ ਐਨਰਿਚਡ ਯੂਰੇਨੀਅਮ ਪੀਸਫੁਲ ਐਨਰਜੀ ਪ੍ਰੋਡਕਸ਼ਨ ਲਈ ਵੀ ਇਸਤੇਮਾਲ ਹੁੰਦਾ ਹੈ ਤੇ ਇੱਕ ਗ੍ਰੇਡ ਤੋਂ ਬਾਅਦ ਉਹ 60 ਕੇ 70% ਹਰ ਥਾਂ ਉਹ ਥੋੜੀ ਬਹੁਤ ਵੇਰੀਏਸ਼ਨ ਹੈ, ਉਹੀ ਜਿਹੜਾ ਐਨਰਿਚਡ ਯੂਰੇਨੀਅਮ ਹੈ ਉਹ ਨਿਊਕਲੀਅਰ ਬੰਬ ਬਣਾਉਣ ਲਈ ਵੀ ਇਸਤੇਮਾਲ ਹੁੰਦਾ ਹੈ। ਸੋ ਈਰਾਨ ਦਾ ਹਮੇਸ਼ਾ ਹੀ ਇਹ ਸਟੈਂਡ ਰਿਹਾ ਇਸ ਮੁੱਦੇ ਦੇ ਉੱਤੇ ਔਰ ਇਸ ਦੇ ਉੱਤੇ ਜਿਹੜਾ ਖੁਮੇਨਾਈ ਜਿਸ ਦਾ ਮਰਡਰ ਹੋਇਆ ਵੀਕਐਂਡ ਦੇ ਉੱਤੇ ਔਰ ਜਿਹਨੂੰ ਬਹੁਤ ਵੱਡੀ 86 ਸਾਲਾ ਕਿ 88 ਸਾਲਾ ਉਹਦਾ ਇਸ ਦੇ ਉੱਤੇ ਫਤਵਾ ਵੀ ਸੀ ਕਿ ਵੀ ਇਹ ਜਿਹੜਾ ਨਿਊਕਲੀਅਰ ਬੰਬ ਬਣਾਉਣਾ ਹੈ ਇਹ ਹਰਾਮ ਹੈ ਇਸਲਾਮ ਦੇ ਲਿਹਾਜ਼ ਨਾਲ। ਸੋ ਇਹ ਵੱਖਰੀ ਕਹਾਣੀ ਹੈ ਕਿ ਜਦੋਂ ਅਸੀਂ ਇਜ਼ਰਾਈਲ ਦੇ ਹਵਾਲੇ ਨਾਲ, ਕਿਉਂਕਿ ਇਜ਼ਰਾਈਲ ਦਾ ਆਪਣਾ ਇੰਟਰਸਟ ਜਿਸ ਅੰਦਾਜ਼ ਇਜ਼ਰਾਈਲ ਨੇ ਅਮਰੀਕਾ ਦੀ ਨੀਤੀ ਦੇ ਉੱਤੇ ਹਾਵੀ ਹੋ ਕੇ ਬਾਕੀ ਮੁਲਕ ਜਿਹੜੇ ਨੇ ਵਸਦੇ ਰਸਤੇ ਉਹਨਾਂ ਨੂੰ ਡੀਸਟੈਬਲਾਈਜ਼ ਕੀਤਾ ਹੈ, ਜਿਨ੍ਹਾਂ ਦੇ ਵਿੱਚ ਲੀਬੀਆ ਵੀ ਹੈ, ਸੀਰੀਆ ਵੀ ਹੈ ਔਰ ਲੈਬਨਾਨ ਵੀ ਹੈ ਔਰ ਲੇਟਲੀ ਅਸੀਂ ਦੇਖਦੇ ਹਾਂ ਕਿ ਭਾਈ ਚਲਦੇ ਯਮਨ ਵੀ ਔਰ ਦੂਸਰੇ ਵੀ। ਔਰ ਉਸ ਸਾਰੀ ਲਿਸਟ ਦੇ ਵਿੱਚ ਜਿਹੜਾ ਜ਼ਾਹਰ ਹੈ ਕਿ ਈਵਨ ਅਮਰੀਕਨ ਏਜੰਡੇ ਦੇ ਉੱਤੇ ਵੀ ਬਹੁਤ ਵਾਰ ਜਿਹੜਾ ਜਿਵੇਂ ਜਿਹੜੇ ਵਿਸਲ ਬਲੋਅਰ CIA ਦੇ ਨੇ, ਜੇ ਤੁਸੀਂ ਉਹਨਾਂ ਦੀ ਗੱਲ ਸੁਣੋ ਤੇ ਉਹਨਾਂ ਦਾ ਏਜੰਡਾ ਪੁਸ਼ ਹੁੰਦਾ ਹੈ। ਇਜ਼ਰਾਈਲ ਖੁਦ ਇੱਕ ਨਿਊਕਲੀਅਰ ਪਾਵਰ ਹੈ ਔਰ ਇਹ ਵੀ ਜਿਹੜਾ ਕਿਉਂਕਿ ਬਹੁਤ ਵਾਰੀ ਸਬੂਤ ਤਾਂ ਸਾਹਮਣੇ ਨਹੀਂ ਹੁੰਦੇ, ਲੇਕਿਨ ਪ੍ਰੈਜ਼ੀਡੈਂਟ ਜੌਨ ਐਫ ਕੈਨੇਡੀ ਜਿਨ੍ਹਾਂ ਦਾ ਮਰਡਰ ਸ਼ਾਇਦ 1963 ਦੇ ਵਿੱਚ ਹੋਇਆ ਔਰ ਇਹ ਕਿਹਾ ਜਾਂਦਾ ਕਿ ਵੀ ਉਹ ਵੀ ਮੋਸਾਦ ਇਜ਼ਰਾਈਲੀ ਖੁਫੀਆ ਏਜੰਸੀ ਦੀ ਨੇ ਹੀ ਉਸ ਨੂੰ ਮਾਸਟਰਮਾਈਂਡ ਕੀਤਾ ਕਿਉਂਕਿ ਉਸ ਪੀਰੀਅਡ ਦੇ ਵਿੱਚ ਇਜ਼ਰਾਈਲ ਆਪਣਾ ਨਿਊਕਲੀਅਰ ਬੰਬ ਬਣਾ ਰਿਹਾ ਸੀ
ਔਰ ਕੈਨੇਡੀ ਉਹਨੂੰ ਰੋਕ ਵੀ ਰਹੇ ਸੀ ਔਰ ਉਹਦੀ ਜਵਾਬਦੇਹੀ ਵੀ ਕਰ ਰਹੇ ਸੀ। ਇਹ ਕਿੰਨਾ ਕੁ ਠੀਕ ਹੈ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਖੁਦ ਦੇਖੋ ਹਰ ਚੀਜ਼ ਦੀਆਂ ਪਹਿਲੀ ਸਾਡੇ ਲਈ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਕਿਸੇ ਇਸ਼ੂ ਦੀ ਮੋਰੈਲਿਟੀ ਜਾਂ ਉਸ ਦਾ ਇਖਲਾਕੀ ਪੱਖ ਤੋਂ ਦੇਖਦੇ ਹਾਂ ਕਿ ਕਿੰਨਾ ਕੁ। ਹੁਣ ਅਕਸਰ ਜਦੋਂ ਫਕੀਰਾਂ ਦੇ ਹਵਾਲੇ ਨਾਲ ਗੱਲ ਕੀਤੀ ਜਾਂਦੀ ਹੈ ਕਿ ਕੋਈ ਮਾਂ ਆਈ ਉਹਨੇ ਫਕੀਰ ਨੂੰ ਕਿਹਾ ਕਿ ਮੇਰੇ ਪੁੱਤਰ ਨੂੰ ਕਹਿ ਵੀ ਇਹ ਗੁੜ ਬਹੁਤ ਖਾਂਦਾ, ਇਹਦੇ ਫੋੜੇ ਨਿਕਲਦੇ ਰਹਿੰਦੇ ਨੇ ਵੀ ਨਾ ਖਾ। ਉਹ ਚੁੱਪ ਕਰ ਗਿਆ, ਹਫਤਾ ਆ ਕੇ ਕਹਿੰਦੀ ਰਹੀ। ਫਿਰ 8ਵੇਂ ਦਿਨ ਉਹ ਕਹਿੰਦਾ ਵੀ ਲਿਆ ਆਪਣੇ ਬੱਚੇ ਨੂੰ, ਉਹਨੂੰ ਕਹਿੰਦਾ ਵੀ ਤੂੰ ਬੇਟਾ ਗੁੜ ਨਾ ਖਾ, ਜ਼ਿਆਦਾ ਗੁੜ ਨਹੀਂ ਖਾਈਦਾ, ਫੋੜੇ ਨਿਕਲ ਆਉਂਦੇ ਨੇ। ਤੇ ਉਹ ਉਹਨੂੰ ਕਹਿੰਦੇ ਆ ਕਿ ਵੀ ਇਹੀ ਗੱਲ ਕਹਿਣੀ ਸੀ, ਫਿਰ ਤੋਂ 8 ਦਿਨ ਮੇਰੇ ਚੱਕਰ ਲਵਾਏ। ਉਹ ਕਹਿੰਦਾ ਨਹੀਂ, ਉਦੋਂ ਤੱਕ ਗੁੜ ਮੈਨੂੰ ਵੀ ਬਹੁਤ ਚੰਗਾ ਲੱਗਦਾ ਸੀ ਤੇ ਜਦੋਂ ਤੱਕ ਮੈਂ ਆਪਣਾ ਖਾਣਾ ਨਹੀਂ ਘਟਾਇਆ ਮੈਂ ਕਹਿਣਾ ਨਹੀਂ ਸੀ। ਮਤਲਬ ਕਹਿਣ ਦਾ ਮਤਲਬ ਇਹ ਹੈ ਜਿਹੜੀ ਅਸੀਂ ਮੋਰਲ ਅਪਰਾਈਟਨੈਸ ਜਾਂ ਮੋਰੈਲਿਟੀ ਦੀ ਗੱਲ ਕਰਦੇ, ਜਿਹੜਾ ਖੁਦ ਹੁਣ ਜਿਹੜੇ 5 ਨਿਊਕਲੀਅਰ ਮੁਲਕ ਨੇ ਉਹਨਾਂ ਦੇ ਵਿੱਚ ਜ਼ਾਹਰ ਹੈ ਕਿ ਜਿਹੜੇ ਉਹ ਵੀਟੋ ਵੀਲਡਿੰਗ ਮੈਂਬਰ ਨੇ। ਉਸ ਤੋਂ ਬਾਅਦ ਇਜ਼ਰਾਈਲ ਉਹਨੇ ਚੋਰੀ ਛਿਪੇ ਬਣਾਇਆ, ਕਿਵੇਂ ਕਿੱਥੇ ਟੈਸਟ ਕੀਤੇ ਕੀ ਕੀਤਾ, ਪਰ ਉਹਦੇ ਕੋਲ ਨਿਊਕਲੀਅਰ ਪਾਰਟ ਹੈ। ਹੁਣ ਜਦੋਂ ਤੁਸੀਂ ਖੁਦ ਨਿਊਕਲੀਅਰ ਔਰ ਤੁਸੀਂ ਕਿਸੇ ਸੈਂਕਸ਼ਨ ਤੋਂ ਬਿਨਾਂ ਨਾ ਤਾਂ NPT ਦੇ ਸਾਈਨ ਕੀਤੇ ਹੋਏ ਨੇ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ, ਨਾ ਹੀ CTBT ਦੇ ਉੱਤੇ ਜਿਹੜਾ ਜਦੋਂ ਅਸੀਂ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਦੀ ਗੱਲ ਕਰਦੇ ਹਾਂ ਉਹਦੇ ਤੇ ਦਸਤਖਤ ਕੀਤੇ ਹੋਏ ਨੇ, ਔਰ ਤੁਸੀਂ ਇਹ ਕ੍ਰਾਈਟੇਰੀਆ ਰੱਖਦੇ ਹੋ ਜੀ ਦੂਸਰਾ ਕੋਈ ਬਣਾ ਨਹੀਂ ਸਕਦਾ। ਚਲੋ ਉਹ ਵੀ ਮੰਨ ਲਿਆ ਈਰਾਨ ਨੇ, ਕਿਉਂਕਿ ਇਸ ਦੇ ਉੱਤੇ ਆਪਣੀ ਲਾਈਨ ਲੈ ਲਈ ਸੀ ਕਿ ਭਾਈ ਅਸੀਂ ਨਹੀਂ ਕਰਨਾ, ਲੇਕਿਨ ਅਸੀਂ ਪੀਸਫੁਲ ਜਿਹੜਾ ਐਨਰਿਚਮੈਂਟ, ਪੀਸਫੁਲ એનર્ਜੀ ਪ੍ਰੋਡਕਸ਼ਨ ਲਈ ਤਾਂ ਅਸੀਂ ਕਰਾਂਗੇ। ਨਤੀਜੇ ਦੇ ਤੌਰ ਤੇ ਈਰਾਨ ਨੂੰ ਦੁਬਾਰਾ ਉਲਝਾਇਆ ਗਿਆ ਕਿ ਭਾਈ ਉਹਦੀ ਗੱਲਬਾਤ, ਪਰ ਗੱਲ ਨਿਊਕਲੀਅਰ ਅਮਰੀਕਾ ਨੂੰ ਵੀ ਪਤਾ ਹੈ, ਇਜ਼ਰਾਈਲ ਨੂੰ ਵੀ ਪਤਾ ਹੈ ਵੀ ਉਹਨਾਂ ਦੀ ਕੋਈ ਕੈਪੇਬਿਲਿਟੀ ਨਹੀਂ ਹੈਗੀ। ਕਦੇ ਅੱਜ ਤੋਂ 20 ਸਾਲ ਪਹਿਲਾਂ ਵੀ ਕਹਿੰਦੇ ਸੀ ਜੀ ਈਰਾਨ 2 ਮਹੀਨੇ ਦੂਰ ਹੈ ਆਪਣਾ ਨਿਊਕਲੀਅਰ ਪਲਾਂਟ ਤੋਂ, 20 ਸਾਲ ਲੰਘ ਗਏ ਨੇ, ਉਹ ਨੇੜੇ ਕਦੇ ਵੀ ਨਹੀਂ ਆਉਂਦਾ। 40 ਸਾਲ ਤੋਂ 1979 ਤੋਂ ਬਾਅਦ ਆਰਥਿਕ ਪਾਬੰਦੀਆਂ ਵੀ ਦੂਜੇ ਤੀਜੇ ਉਸ ਚੋਂ ਵੀ ਉਹ ਗੁਜ਼ਰ ਇਹਦੇ ਬਾਵਜੂਦ ਉਹਨੇ ਕਿਹਾ ਕਿ ਵੀ ਔਰ ਓਬਾਮਾ ਪੀਰੀਅਡ ਦੇ ਵਿੱਚ TT ਹੋਈ, ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਜਿਹੜੀ UN ਦੀ ਬਾਡੀ ਹੈ, ਉਹ ਵੀ ਉਸ ਨੂੰ ਕਿਹਾ ਗਿਆ ਵੀ ਨਹੀਂ। ਲੇਕਿਨ ਜ਼ਿਆਦਾ ਜਿਹੜੀ ਤਕਲੀਫ ਉਹਨਾਂ ਨੂੰ ਸੀ ਉਹ ਤਾਂ ਇਹਨਾਂ ਨੂੰ ਵੀ ਪਤਾ ਹੈ ਕਿ ਉਹਦਾ ਕੋਈ ਨਿਊਕਲੀਅਰ ਦੇ ਨੇੜੇ ਤੇੜੇ ਵੀ ਨਹੀਂ ਹੈ। ਲੇਕਿਨ ਜਿਹੜੀ 12 ਰੋਜ਼ਾ ਜੰਗ ਇਜ਼ਰਾਈਲ ਨਾਲ ਹੋਈ ਉਹਦੇ 'ਚ ਇੱਕ ਤਾਂ ਜਿਹੜਾ ਆਇਰਨ ਡੋਮ ਵਾਲਾ ਫੇਲ ਹੋਇਆ, ਔਰ ਜਿਹੜੀਆਂ ਬੈਲਿਸਟਿਕ ਮਿਸਲਸ ਈਰਾਨ ਨੇ ਜਿਹੜੀਆਂ ਨੇ ਉਹ ਇਸਤੇਮਾਲ ਕੀਤੀਆਂ। ਸੈਕੰਡ ਇਹ ਹੋਇਆ ਕਿ ਨੈਗੋਸ਼ੀਏਸ਼ਨ ਜੀ ਇਹ ਜਿਹੜੀਆਂ ਮਿਸਾਈਲਾਂ ਗਿਵ ਅਪ ਕਰੋ, ਔਰ ਉਹ ਇਜ਼ਰਾਈਲ ਦਾ ਜਿਹੜਾ ਜਿਹਨੂੰ ਇਹ ਕਹੋ ਕਿ ਵੀ ਐਂਟੀਡੋਟ ਹੈ ਕਿ ਵੀ ਜੇ ਅਮਰੀਕਾ ਤਾਂ ਉਹਨਾਂ ਦੇ ਕੋਲ ਕੋਈ ਇੰਟਰਕੰਟੀਨੈਂਟਲ ਮਿਸਾਈਲ ਤਾਂ ਹੈ ਨਹੀਂ ਹੈ, ਅਮਰੀਕਾ ਦੇ ਖਿਲਾਫ ਇਹ ਨਹੀਂ ਹੈ ਜੰਗ, ਕਿਉਂਕਿ ਅਮਰੀਕਾ ਦੇ ਨਾਲ ਅਦਰ ਦੈਨ ਕਿ ਜਦੋਂ ਇਰਾਨੀਅਨ ਰੈਵੋਲੂਸ਼ਨ ਹੁੰਦਾ ਹੈ ਜਾਂ ਉਦੋਂ ਉਹਨਾਂ ਨੇ ਈਰਾਨ ਜਿਹੜੀ ਹੈ US ਐਮਬੈਸੀ ਦੇ ਉੱਤੇ ਕਬਜ਼ਾ ਕੀਤਾ, ਕਿੰਨੇ ਜਿਹੜੇ ਬਣਾਏ ਉਹਨਾਂ ਨੂੰ ਕਿੰਨਾ ਪੀਰੀਅਡ ਮੇਰੇ ਖਿਆਲ ਹੈ 1.5 ਸਾਲ ਕੇ 2 ਸਾਲ ਉਸ 'ਚ ਲੱਗੇ। ਜਿਮੀ ਕਾਰਟਰ ਅਗਲੀ ਵਾਰੀ ਹਾਰਿਆ ਡਿਊ ਟੂ ਅਮਰੀਕਾ ਨੇ ਅਟੈਂਪਟ ਕੀਤਾ ਉਹਨਾਂ ਨੂੰ ਛਡਾਉਣ ਦਾ, ਉਹ ਵੀ ਕ੍ਰੈਸ਼ ਹੋ ਗਿਆ ਔਰ ਦੂਸਰਾ ਹੋ ਗਿਆ, ਸੋ ਫੇਲ ਅਟੈਂਪਟ ਹੋਇਆ। ਸੋ ਉਸ ਤੋਂ ਬਾਅਦ ਇੰਡੀਵਿਜੂਅਲੀ ਕੋਈ ਕਿਸੇ ਦੇ ਖਿਲਾਫ ਅਟੈਕ ਕਰਦਾ ਹੈ, ਜਿਵੇਂ ਜਿਹੜਾ ਸਲਮਾਨ ਰਸ਼ਦੀ ਜਿਹਨੇ ਸਥਾਨਿਕ ਵਰਸਸ ਲਿਖੀ ਉਸ ਦੇ ਉੱਤੇ ਪਿੱਛੇ ਜੇ ਇੱਥੇ ਨਿਊ ਜਰਸੀ 'ਚ ਹਮਲਾ ਕੀਤਾ, ਉਹ ਇੰਡੀਵਿਜੂਅਲ ਵਾਲਾ ਪਾਰਟ ਹੈ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਦਾ ਇਜ਼ਰਾਈਲ ਦੇ ਖਿਲਾਫ ਜਿਹੜਾ ਸਟੈਂਸ ਆ ਉਹ ਮਜ਼ਬੂਤ ਰਿਹਾ। ਇਕੱਲਾ ਇਹੀ ਨਹੀਂ ਕਿ ਹਾਲਾਂਕਿ ਕੋਈ ਈਰਾਨ ਦੇ ਨਾਲ ਬਾਰਡਰ ਨਹੀਂ ਲੱਗਦਾ ਇਜ਼ਰਾਈਲ ਦਾ, ਪਰ ਇਜ਼ਰਾਈਲ ਨੇ ਜਿਹੜੀਆਂ ਆਪਣੀਆਂ ਪ੍ਰੋਕਸੀ ਜਮਾਤਾਂ ਨੇ ਉਹ ਹਮਾਸ ਹੋਏ। ਹਾਲਾਂਕਿ ਈਰਾਨ ਇੱਕ ਸ਼ੀਆ ਮੁਲਕ ਹੈ ਲੇਕਿਨ ਹਮਾਸ ਸੁੰਨੀ ਨੇ, ਲੇਕਿਨ ਉਹਨਾਂ ਨੇ ਹਮਾਸ ਨੇ ਹੀ ਜਦੋਂ ਫਿਰ ਅਕਤੂਬਰ 2023 ਦੇ ਵਿੱਚ ਕੀਤਾ ਜਾਂ ਈਰਾਨ ਦੀ ਪ੍ਰੋਕਸੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਲਬਨਾਨ ਔਰ ਦੂਸਰੇ ਰੀਜਨ ਦੇ ਵਿੱਚ ਹਿਜਬੁੱਲਾ ਔਰ ਸਾਊਦੀ ਅਰੇਬੀਆ ਦੇ ਨਾਲ ਲੱਗਦਾ ਯਮਨ ਦੇ ਵਿੱਚ ਜਿਹੜਾ ਇੱਕ ਗਰੁੱਪ ਹੈ ਉਹਨਾਂ ਦੇ ਨਾਲ ਉਹਨਾਂ ਦੀ ਸਾਂਝ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦਾ ਫੋਕਸ ਮਿਡਲ ਈਸਟ ਔਰ ਇਜ਼ਰਾਈਲ ਨੂੰ ਘੇਰਨਾ, ਕਿਉਂਕਿ ਉਹਦੀ ਮੋਰਲ ਪੋਜੀਸ਼ਨ ਇਹ ਹੈ ਕਿ ਭਾਈ ਜਿਹੜਾ ਉਹਨਾਂ ਦਾ ਫਲਸਤੀਨੀਆਂ ਦਾ ਮੁਲਕ ਹੋਣਾ ਚਾਹੀਦਾ, ਉਹ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਹੋਣ ਦਾ, ਉਹਦੇ 'ਚ ਉਹਨਾਂ ਦਾ ਰੋਲ ਹੈ, ਉਹਨਾਂ ਦੀਆਂ ਪ੍ਰੋਕਸੀਜ਼ ਨੇ। ਹੁਣ ਇਸ ਸਭ ਦੇ ਬਾਵਜੂਦ ਕਿ ਉਹਨਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਜਨੀਵਾ ਦੇ ਵਿੱਚ ਗੱਲਬਾਤ ਚੱਲ ਰਹੀ ਸੀ,
ਅਜੇ ਵੀਕਐਂਡ ਤੋਂ ਠੀਕ ਪਹਿਲਾਂ ਜਿਹੜਾ ਈਰਾਨ ਦੇ ਫੋਰਨ ਮਿਨਿਸਟਰ ਨੇ ਵੀ ਕਿਹਾ, ਔਰ ਉਹਦੇ 'ਚ ਮਿਸਟਰ ਕੁਸ਼ਨਰ, ਉਹਨਾਂ ਦੇ ਸਨ ਇਨ ਲਾ ਪ੍ਰੈਜ਼ੀਡੈਂਟ ਟਰੰਪ ਦੇ, ਔਰ ਉਹਨਾਂ ਦੇ ਜਿਹੜੇ ਰੂਬੀਓ, ਮਾਰਕੋ ਰੂਬੀਓ ਫੋਰਨ ਸੈਕਟਰੀ ਜਿਹੜੇ ਨੇ, ਸੈਕਟਰੀ ਆਫ ਸਟੇਟ, ਉਹ ਗੱਲਬਾਤ ਕਰ ਰਹੇ ਸੀ। ਪਰ ਅਚਾਨਕ ਇਹ ਸੀ ਕਿ ਵੀ ਹੁਣ ਗੱਲਬਾਤ ਦਾ ਅਗਲਾ ਫੇਜ਼ ਹੋਏਗਾ। ਈਰਾਨ ਥਰਡ ਪਾਰਟੀ ਇੰਟਰਵੈਂਸ਼ਨ ਲਈ ਵੀ ਤਿਆਰ ਸੀ, ਯੂਰੇਨੀਅਮ ਕਿਤੇ ਹੋਰ ਐਨਰਿਚ ਯੂਰੇਨੀਅਮ ਰੱਖਣ ਲਈ ਵੀ। ਲੇਕਿਨ ਅਚਾਨਕ ਇਹ ਆਇਆ ਕਿ ਜੀ ਇੰਨੇ ਵਜੇ ਈਰਾਨ ਤਾਬੜ ਤੋੜ ਜਿਹੜਾ ਉਹ ਹਮਲਾ ਕੀਤਾ, ਇਜ਼ਰਾਈਲ ਨੇ ਲੀਡ ਕੀਤਾ। ਅਮਰੀਕਾ ਦਾ ਇਹ ਠੀਕ ਹੈ ਕਿ ਵੀ ਉਸ ਜੰਗ ਦੇ ਲਈ ਬਿਲਡਅਪ ਆਰਮਾਡਾ 1 ਆਰਮਾਡਾ 2 ਇਹਨੇ ਉਹ ਸਾਰਾ ਆਲਾ ਦੁਆਲਾ ਉੱਥੇ ਭਰਿਆ ਹੋਇਆ ਸੀ, ਔਰ ਇਹ ਅਸੀਂ ਵੀ ਆਪਣੇ ਪ੍ਰੋਗਰਾਮ 'ਚ ਕਿਹਾ ਸੀ ਕਿ ਵੀ ਇਹ ਇਨਐਵਿਟੇਬਲ ਲੱਗਦੀ ਹੈ, ਇਹ ਗੱਲਬਾਤ ਇੱਕ ਡਿਸੈਪਸ਼ਨ ਹੈ। ਲੇਕਿਨ ਜਦੋਂ ਤੁਸੀਂ ਬਾਰ-ਬਾਰ ਡਿਸੈਪਸ਼ਨ ਕਰਦੇ ਹੋ, ਉਸ ਤੋਂ ਪਹਿਲਾਂ ਵੀ ਇਵੇਂ ਹੋਇਆ। ਪਹਿਲੀ ਜੰਗ ਵੇਲੇ ਵੀ ਜਦੋਂ ਦੋਹਾ ਦੇ ਵਿੱਚ ਕਤਰ ਗੱਲਬਾਤ ਕਰਾ ਰਿਹਾ ਸੀ, ਇਜ਼ਰਾਈਲ ਨੇ ਜਿਹੜਾ ਉਹ ਬੰਬਾਰਡਮੈਂਟ ਕੀਤੀ, ਹਾਲਾਂ ਹਮਾਸ ਦੀ ਲੀਡਰਸ਼ਿਪ ਬਚ ਗਈ। ਲੇਕਿਨ ਇਹ ਦੂਸਰੀ ਵਾਰ ਉਦੋਂ ਵੀ ਮਾਫੀ ਮੰਗੀ, ਅਮਰੀਕਾ ਨੇ ਵੀ ਮੰਗੀ, ਇਜ਼ਰਾਈਲ ਨੇ ਵੀ ਮੰਗੀ। ਸੋ ਕੁੱਲ ਮਿਲਾ ਕੇ ਜਿਹੜਾ ਹਮਲਾ ਹੋਇਆ ਉਸ ਦੇ ਵਿੱਚ ਅਸੀਂ ਦੇਖਦੇ ਹਾਂ, ਜਦੋਂ ਅਸੀਂ ਅੱਜ ਬਰੀਫ ਕਰ ਰਹੇ ਹਾਂ ਇਹਦੇ ਅੱਡ-ਅੱਡ ਆਸਪੈਕਟਸ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਈਰਾਨ ਦੀ ਟੌਪ ਲੀਡਰਸ਼ਿਪ, ਜਿਨ੍ਹਾਂ ਦੇ ਵਿੱਚ ਜਿਹੜਾ ਉਹਨਾਂ ਦਾ ਜਿਸ ਨੂੰ ਜਿਹੜਾ ਉਹ ਪੇਸ਼ਵਾ ਵੀ ਕਿਹਾ ਜਾਂਦਾ ਹੈ ਔਰ ਰਾਹਨੁਮਾ ਵੀ ਕਿਹਾ ਜਾਂਦਾ ਹੈ, ਆਇਤੁੱਲਾ। ਔਰ ਕਿਉਂਕਿ ਆਇਤੁੱਲਾ ਜਿਹੜਾ ਬਲੈਸਡ ਵਨ ਦੇ ਲਈ ਲਫ਼ਜ਼ ਹੈ ਇਸਲਾਮ 'ਚ, ਰੱਬ ਦੇ ਰਸਤੇ ਤੇ ਤੁਰਿਆ ਹੋਇਆ। ਔਰ ਈਰਾਨ ਦਾ ਇਸ ਗੱਲ ਦਾ ਧਿਆਨ ਰਹੇ ਕਿ ਈਰਾਨ ਦੁਨੀਆ ਦਾ ਇਸਲਾਮ ਜਿਸ ਦੀਆਂ ਅੱਡ-ਅੱਡ ਬ੍ਰਾਂਚਿਸ ਵੀ ਨੇ, ਸ਼ੀਆ ਮੁਲਕ ਹੈ। ਔਰ ਉਸ ਦਾ ਜਿਹੜਾ 1979 ਦੇ ਵਿੱਚ ਆਇਤੁੱਲਾ ਖਮੀਨੀ ਜਿਸ ਨੇ ਰਾਜਾਸ਼ਾਹੀ ਨੂੰ ਪਲਟਿਆ, ਉੱਥੇ ਮੋਨਾਰਕੀ ਸੀ। ਔਰ ਮੋਨਾਰਕੀ ਤੋਂ ਵੀ ਪਹਿਲਾਂ ਜਿਹੜਾ ਉਹ ਅਮਰੀਕਾ ਦੀ ਜਾਂ ਬਾਹਰਲੀਆਂ ਏਜੰਸੀਆਂ ਦੀ ਜਿਹੜੀ ਹੈ ਉੱਥੇ ਇੰਟਰਫੀਅਰੈਂਸ ਰਹੀ। 1953 ਦੇ ਵਿੱਚ ਡੈਮੋਕ੍ਰੈਟਿਕਲੀ ਇਲੈਕਟਿਡ ਪ੍ਰੈਜ਼ੀਡੈਂਟ ਸੀ ਮਿਸਟਰ ਡਾਕਟਰ ਮੁਸੱਦਕ। ਉਸ ਦਾ ਤਖਤਾ ਜਿਹੜਾ ਉਹ CIA ਨੇ ਪਲਟਿਆ ਸੀ। ਔਰ ਇਹ ਜਿਹੜਾ ਹਾਲਾਂ ਇਹ ਜਿਹੜੀ ਸ਼ਾਹ ਵਾਲੇ ਪਾਰਟ ਨੇ, ਉਹਨਾਂ ਦਾ ਲੰਬੇ ਵਕਤ ਤੋਂ ਉੱਥੇ ਉਹਨਾਂ ਦੀ ਐਂਟਰੀ ਰਹੀ ਹੈ। ਲੇਕਿਨ ਮੁਸੱਦਕ ਪੋਪੂਲਰ ਵੀ ਹੋਇਆ, ਲੋਕਾਂ ਦੇ ਲਈ ਵੀ ਖੜਾ ਹੋਣ ਵਾਲਾ ਸੀ। ਪਰ ਅਲਟੀਮੇਟਲੀ ਹੁਣ ਬਹੁਤ ਵਾਰ ਜਿਵੇਂ ਕਿਸੇ ਦੇ ਗੁਣ ਜਿਹੜੇ ਨੇ ਉਹੀ ਜਿਹੜਾ ਉਹ ਔਗਣ ਬਣ ਜਾਂਦੇ ਨੇ, ਕਿਉਂਕਿ ਬਹੁਤ ਸਾਰਿਆਂ ਦੀ ਈਰਖਾ ਹੁੰਦੀ ਹੈ। ਅਤੇ ਜਦੋਂ ਅਸੀਂ ਖਾੜੀ ਮੁਲਕਾਂ ਜਾਂ ਈਵਨ ਈਰਾਨ ਦੇ ਹਵਾਲੇ ਨਾਲ ਜਾਂ ਉਸ ਤੋਂ ਪਹਿਲਾਂ ਵੈਨਜ਼ੂਏਲਾ ਦੇ ਹਵਾਲੇ ਨਾਲ ਵੀ ਗੱਲ ਕਰੀਏ ਤੇ ਉਹਨਾਂ ਦੇ ਸਾਧਨ ਜਿਹੜੇ ਨੇ ਆਇਲ, ਕਿਉਂਕਿ ਈਰਾਨ ਦੇ ਕੋਲ ਤੇਲ ਹੈ ਬਹੁਤ ਵਧੀਆ ਕੁਆਲਿਟੀ ਦਾ, ਔਰ ਉਹੀ ਕਾਰਨ ਸੀ ਕਿ ਬਾਹਰਲੀਆਂ ਕੰਪਨੀਆਂ ਬ੍ਰਿਟਿਸ਼ ਔਰ ਦੂਸਰੇ ਤੀਸਰੇ ਉਹਨਾਂ ਨੇ ਸ਼ਾਹ ਆਫ ਈਰਾਨ ਰਾਹੀਂ ਜਿਹੜਾ ਉਹ ਵਾਪਸ ਸ਼ਾਹ ਨੂੰ ਲਿਆਂਦਾ। ਲੇਕਿਨ ਔਰ ਸ਼ਾਹ ਦਾ ਪੀਰੀਅਡ ਬੇਸ਼ੱਕ ਉਸ ਦੇ ਆਪਣੇ ਪਲੱਸ ਮਾਈਨਸਿਸ ਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਮੋਨਾਰਕੀ ਸੀ, ਬਾਦਸ਼ਾਹਤ ਸੀ। ਆਇਤੁੱਲਾ ਖਮੀਨੀ ਨੂੰ ਜਿਹੜਾ ਉਹ ਜਲਾਵਤਨ ਕਰ ਦਿੱਤਾ ਗਿਆ। ਲਗਭਗ 18 ਸਾਲ ਉਹ ਮਿਡਲ ਈਸਟ ਔਰ ਫਰਾਂਸ ਵਰਗੇ ਮੁਲਕਾਂ 'ਚ ਰਹਿਣ ਤੋਂ ਬਾਅਦ 1979 ਦੇ ਵਿੱਚ ਜਦੋਂ ਉਤਰਿਆ ਤੇ ਲੱਖਾਂ ਲੋਕ ਉਹਦੇ ਸਵਾਗਤ ਲਈ ਸੀ। ਸ਼ਾਹ ਈਰਾਨ ਨੂੰ ਦੌੜਨਾ ਪਿਆ ਅਮਰੀਕਾ, ਔਰ ਪਤਾ ਨਹੀਂ ਹੁਣ ਬਾਅਦ 'ਚ ਦਫਨਾਇਆ ਉਹਨੂੰ ਇਜਿਪਟ 'ਚ ਹੈ। ਹੁਣ ਉਹਦਾ ਮੁੰਡਾ ਜਿਹੜਾ ਉਹ ਅਚਕਨ ਵਗੈਰਾ ਸਵਾ ਕੇ ਬੈਠਾ ਹੈ, ਉਹ ਅਚਕਨ ਵਾਲਾ ਤਾਂ ਨਹੀਂ ਹੈ, 3 ਪੀਸ ਸੂਟ ਵਾਲਾ ਹੈ ਕਿ ਜੀ ਇਹ ਰਜੀਮ ਚੇਂਜ ਹੋਏ ਤਾਂ ਮੈਨੂੰ ਵਾਪਸ ਮਿਲੇ, ਉਹ ਤਾਂ ਵੈਸੇ ਕੋਈ ਚਾਂਸ ਨਹੀਂ ਹੈ। ਲੇਕਿਨ ਉਸ ਦਾ ਨਤੀਜਾ ਸੀ 1979 ਦੇ ਵਿੱਚ ਆਇਤੁੱਲਾ ਖਮੀਨੀ ਰਾਹੀਂ, ਜਿਹਨੂੰ ਇਰਾਨੀਅਨ ਰੈਵੋਲੂਸ਼ਨ ਕਿਹਾ ਜਾਂਦਾ ਹੈ, ਉਹਨਾਂ ਨੇ ਜਿਹੜਾ ਸਿਸਟਮ ਐਸਟੈਬਲਿਸ਼ ਕੀਤਾ ਉਹ ਉਹਨਾਂ ਦੇ ਮਜ਼ਹਬੀ ਪੇਸ਼ਵਾ ਜਾਂ ਮਜ਼ਹਬੀ ਰਾਹਨੁਮਾ ਦੀ ਸੁਪਰਾਮੇਸੀ ਹੈ। ਸਿਸਟਮ ਇਲੈਕਸ਼ਨਸ ਵੀ ਨੇ ਉਹਨਾਂ ਦੇ, ਹੋਰ ਵੀ ਬਹੁਤ ਸਾਰੇ ਪਾਰਟ ਹੈ। ਲੇਕਿਨ ਇਹ ਹੈ ਵੀ ਇਹ ਸਾਰੇ ਪੀਰੀਅਡ 'ਚ ਜਦੋਂ ਫਿਰ ਆਇਤੁੱਲਾ ਖਮੀਨੀ ਦੀ ਡੈਥ, ਜੇ ਮੈਂ ਗਲਤ ਨਾ ਹੋਵਾਂ ਤਾਂ 1988 ਦੇ ਨੇੜੇ ਤੇੜੇ ਹੋਈ, ਉਦੋਂ ਜਿਹੜਾ ਹੁਣ ਜਿਸ ਆਇਤੁੱਲਾ ਨੂੰ ਜਿਹੜਾ ਉਹ ਮਾਰਿਆ ਗਿਆ, ਉਹਦੀ ਡਾਟਰ ਉਸ ਦਾ ਸਨ ਇਨ ਲਾ, ਉਸ ਦੀ ਛੋਟਾ ਦੋਤਾ, ਸਾਰੇ ਮਾਰੇ ਗਏ ਨੇ। ਔਰ ਇਹ ਇੱਕ ਵੱਖਰੀ ਕਹਾਣੀ ਹੈ ਕਿ ਭਾਈ ਉਹਦੇ 'ਚ ਇੱਕ ਪਾਸੇ ਅਕੀਦਾ ਜਾਂ ਫੇਥ ਹੈ, ਜਿੱਥੇ ਉਹਨੇ ਜਦੋਂ ਉਹਨੂੰ ਕਿਹਾ ਵੀ ਗਿਆ ਆਇਤੁੱਲਾ ਨੂੰ ਕਿ ਭਾਈ ਜਿਹੜਾ ਹਮਲੇ ਪਹਿਲਾਂ ਵੀ ਹੋਏ ਨੇ, ਤੁਹਾਨੂੰ ਸੇਫ ਬੰਕਰ ਜਾਂ ਦੂਜੇ 'ਚ ਰੱਖਦੇ, ਉਹਨੇ ਕਿਹਾ ਵੀ ਨਹੀਂ, ਜਿੱਥੇ ਸਾਰੇ ਇਰਾਨੀ ਨੇ, ਆਮ ਲੋਕਾਂ ਲਈ ਬੰਕਰ ਨਹੀਂ, ਮੈਂ ਇੱਥੇ ਹੀ ਹੈ। ਔਰ
ਅੱਜ ਕੱਲ੍ਹ ਮਾਹਿਰ ਰਮਜ਼ਾਨ ਚੱਲ ਰਿਹਾ ਔਰ ਉਹਦਾ ਕਹਿਣਾ ਸੀ ਕਿ ਭਾਈ ਇਸ ਤੋਂ ਵੱਡੀ ਹੋਰ ਕੀ ਖੁਸ਼ਕਿਸਮਤੀ ਹੋਏਗੀ ਕਿ ਸ਼ਹੀਦੀ ਮਿਲੇ, ਉਹ ਵੀ ਰਮਜ਼ਾਨ ਦੇ ਮਹੀਨੇ ਔਰ ਆਪਣੇ ਲੋਕਾਂ ਦੇ ਲਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਇੱਕ ਪਾਸੇ ਜੇ ਵਾਰ ਐਂਗਲ ਤੋਂ ਦੇਖੋ ਜਾਂ ਨਿਸ਼ਾਨੇ ਤੋਂ ਦੇਖੋ, ਇੱਕ ਵੱਡੀ ਸਕਸੈਸ ਹੈ ਇਜ਼ਰਾਈਲ ਦੀ ਕਿ ਉਹਨਾਂ ਨੇ ਆਇਤੁੱਲਾ ਨੂੰ ਔਰ ਉਹਨਾਂ ਦੀ ਰੈਵੋਲੂਸ਼ਨਰੀ ਗਾਰਡ ਦਾ ਚੀਫ ਔਰ ਹੋਰ ਕਿੰਨੇ ਜਿਹੜੇ ਨੇ ਇੱਕੋ ਹੀ ਝਟਕੇ ਦੇ ਵਿੱਚ ਜਿਹੜੇ ਨੇ ਉਹ ਉਡਾ ਦਿੱਤੇ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਖਮੀਨੀ ਦੇ ਜਾਣ ਤੋਂ ਬਾਅਦ, ਉਸ ਦੀ ਮੌਤ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ ਨੇ ਔਰ ਈਰਾਨ ਦੇ ਵਿੱਚ ਲੱਖਾਂ ਲੋਕ ਤਹਿਰਾਨ ਦੀਆਂ ਸੜਕਾਂ ਤੇ ਆ ਗਏ, ਇਹਦੇ ਬਾਵਜੂਦ ਕਿ ਜੰਗ ਸ਼ੁਰੂ ਹੋ ਚੁੱਕੀ ਸੀ। ਔਰ ਭਾਰਤ ਦੇ ਵਿੱਚ ਵੀ ਸ੍ਰੀਨਗਰ ਤੋਂ ਲੈ ਕੇ ਕੇਰਲਾ ਤੱਕ ਔਰ ਪਾਕਿਸਤਾਨ ਦੇ ਵਿੱਚ ਤਾਂ ਕਰਾਚੀ ਦੇ ਵਿੱਚ 10 ਦੇ ਕਰੀਬ ਬੰਦੇ ਮਰ ਗਏ। ਅਮਰੀਕਨ ਐਮਬੈਸੀ ਤੇ ਉਹਨਾਂ ਨੇ ਅਟੈਕ ਕੀਤਾ। ਗਿਲਗਿਤ ਬਾਲਟਿਸਤਾਨ ਦੇ ਵਿੱਚ, ਪਿਸ਼ਾਵਰ ਦੇ ਵਿੱਚ ਪਾਕਿਸਤਾਨੀ ਕੌਂਸੂਲੇਟ ਬੰਦ ਔਰ 4 ਚੁਫੇਰੇ। ਸੋ ਇਹ ਜਿਹੜਾ ਇੱਕ ਐਂਬੀਸ਼ਨ ਸੀ, ਜਿਹੜਾ ਨਿਸ਼ਾਨਾ ਇਜ਼ਰਾਈਲ ਅਮਰੀਕਾ ਦੇ ਸਾਂਝੇ ਦਾ, ਇੱਕ ਤਾਂ ਜ਼ਾਹਰ ਹੈ ਨਿਊਕਲੀਅਰ ਪ੍ਰੋਗਰਾਮ, ਦੂਸਰਾ ਮਿਜ਼ਾਈਲਾਂ ਵੀ ਜਿਹੜੀਆਂ ਨੇ ਉਹਨੂੰ ਡਿਸਟਰੋਏ ਕਰੋ, ਥਰਡ ਸੀ ਕਿ ਰਿਜੀਮ ਚੇਂਜ, ਕਿ ਆਪਣੀ ਇਹ ਸਾਰੀ ਬਾਦਸ਼ਾਹਤ ਬਦਲੋ। ਤੇ ਉਹਦਾ ਰਜ਼ਾ ਪਹਿਲਵੀ ਦਾ ਮੁੰਡਾ ਜਿਹੜਾ ਬੈਠਾ ਹੈ 3 ਪੀਸ ਸੂਟ ਲੈ ਕੇ, ਉਹ ਪਾਰਟ ਤਾਂ ਖਤਮ ਹੋ ਗਿਆ ਕਿਉਂਕਿ ਇਹ ਸਾਰੇ ਨੇ ਰਾਦਰ ਇਹ ਹੁੰਦਾ ਹੈ ਜਦੋਂ ਜਿਹੜੇ ਐਨਾਲਿਸਟ ਨੇ ਜਦੋਂ ਇਹ ਦੇਖਦੇ ਨੇ ਕਿ ਵੀ ਹੁਣ ਜਿਹੜੀ ਵੈਸਟ ਦੀ ਸਿਵਲਾਈਜੇਸ਼ਨ ਹੈ ਜਾਂ ਵੈਸਟਰਨ ਥਾਟ ਹੈ ਉਹ ਜ਼ਿੰਦਗੀ ਜਿਉਣ ਲਈ ਹੈ ਕਿ ਜਿਉਣਾ ਕਿਵੇਂ। ਬਿਲਕੁਲ। ਤੇ ਜੇ ਇਸਲਾਮਿਕ ਔਰ ਉਹ ਵੀ ਸ਼ੀਆ ਇਸਲਾਮ ਔਰ ਉਹ ਵੀ ਰਮਜ਼ਾਨ ਦੇ ਮਹੀਨੇ 'ਚ ਔਰ ਉਹ ਵੀ ਜਿਹੜੇ ਕਰਬਲਾ ਦੀ ਹਿਸਟਰੀ ਨੂੰ ਜਿਨ੍ਹਾਂ ਨੇ ਹੁਣ ਕੀਤਾ ਹੋਇਆ, ਉਹਨਾਂ ਦੇ ਲਈ ਤਾਂ ਮਰਨਾ, ਸ਼ਹੀਦੀ ਜਿਹੜੀ ਹੈ ਉਹ ਰੱਬ ਦਾ ਦਰਵਾਜ਼ਾ ਜੰਨਤ ਦਾ ਖੋਲ੍ਹਣਾ, ਉਹ ਤਾਂ ਮੰਗਦੇ ਨੇ ਸ਼ਹੀਦੀ। ਸੋ ਇਹ ਜਿਹੜਾ ਪਾਰਟ ਸੀ ਮੈਂ ਸਮਝਦਾ ਕਿ ਵੀ ਹਾਲਾਂ 88 ਸਾਲ ਦਾ ਜੇ ਉਹ ਵੈਸੇ ਵੀ ਉਸ ਤੋਂ ਪਹਿਲਾਂ ਉਹਦੇ ਤੇ ਅਟੈਕ ਹੋਇਆ ਸੀ ਕਿ ਉਹ ਪੈਰਾਲਾਈਜ਼ ਸੀ ਇੱਕ ਬਾਂਹ ਤੋਂ, ਤੇ ਕੋਈ ਕਿੰਨੀ ਕੁ ਲੰਮੀ ਉਮਰ ਸੀ। ਸੋ ਕਈ ਵਾਰ ਇਹ ਹੁੰਦਾ ਹੈ ਕਿ ਵੀ ਤੁਸੀਂ ਇਜ਼ਰਾਈਲ ਦਾ ਏਜੰਡਾ, ਅਸੀਂ ਇਸ ਲਈ ਬੀਇੰਗ ਅਮਰੀਕਨ ਸਾਡੇ ਹਿੱਤ ਨੇ ਆਪਣੇ ਮੁਲਕ ਦੇ ਨਾਲ। ਅਸੀਂ 4 ਜਿਹੜੇ ਅਮਰੀਕਨ ਫੌਜੀ ਮਾਰੇ ਜਾ ਚੁੱਕੇ ਨੇ ਔਰ 3 ਜਹਾਜ਼ ਜਿਹੜੇ ਅਮਰੀਕਾ ਨੇ ਕਿਹਾ ਕਿ ਫਰੈਂਡਲੀ ਫਾਇਰ ਦੇ ਥੱਲੇ ਉਹ ਵੀ ਡਿੱਗੇ ਨੇ। ਔਰ ਇਹ ਸਾਰਾ ਜਿਹੜਾ ਵੱਡਾ ਦੁਖਾਂਤ ਹੈ, ਪਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਜਿਹੜਾ ਲੱਗਦਾ ਸੀ ਸ਼ਾਇਦ ਇਜ਼ਰਾਈਲ ਨੇ ਅਮਰੀਕਾ ਨੂੰ ਡਰੈਗ, ਕਿਉਂਕਿ ਬਹੁਤ ਸਾਰੀ ਇੰਟੈਲੀਜੈਂਸ ਤਾਂ ਅਮਰੀਕਾ ਨੂੰ ਇਹੀ ਦਿੰਦੇ ਨੇ, ਏਜੰਡਾ ਵੀ ਇਹਨਾਂ ਦਾ ਹੀ ਸੀ ਕਿ ਵੀ ਇਹ ਸ਼ਾਇਦ ਕੁਇਕ ਐਕਸ਼ਨ ਹੋਏ। ਇਹ ਗੱਲ ਸਾਰਿਆਂ ਨੂੰ ਸਮਝ ਆ ਗਈ ਕਿ ਵੀ ਇਹ ਜਿਹੜੀ ਈਰਾਨ ਦੇ ਨਾਲ ਟਕਰਾਅ ਹੈ ਇਹ ਵੈਨਜ਼ੂਏਲਾ ਵੀ ਨਹੀਂ ਹੈ, ਇਹ ਸਦਾਮ ਹੁਸੈਨ ਦਾ ਇਰਾਕ ਵੀ ਨਹੀਂ ਹੈ ਔਰ ਇਹ ਗਦਾਫੀ ਦਾ ਲੀਬੀਆ ਵੀ ਨਹੀਂ ਹੈ। ਹਾਲਾਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਲੀਬੀਆ ਸਮੇਤ ਸਾਰੇ ਅੱਜ ਵੀ ਸਿਵਲ ਵਾਰ ਹੋ ਰਹੀ ਹੈ, ਇਰਾਕ ਵੀ ਸਟੇਬਲ ਨਹੀਂ ਹੈ ਔਰ ਦੂਸਰਾ ਵੀ ਨਹੀਂ ਹੈ। ਹੁਣ ਜਿਹੜਾ ਪਾਰਟ ਇਸ ਸਾਰੇ ਹਵਾਲੇ ਨਾਲ ਅਸੀਂ ਜਦੋਂ ਸਿੱਖਾਂ ਦਾ ਕੀ ਰਿਐਕਸ਼ਨ ਹੈ ਗੱਲ ਕਰਾਂਗੇ ਤਾਂ ਸਰ ਕਪੂਰ ਸਿੰਘ ਹੋਰਾਂ ਦਾ ਅੱਜ ਜਦੋਂ ਅਸੀਂ ਜਨਮ ਦਿਨ ਦੀ ਗੱਲ ਕਰ ਰਹੇ ਹਾਂ ਤੇ ਉਸ ਹਵਾਲੇ ਦੇ ਨਾਲ ਈਰਾਨ ਦੇ ਨਾਲ ਜਿਹੜਾ ਸਾਂਝਾ ਵਾਲਾ ਪਾਰਟ ਇੱਕ ਆਪਣੀ ਥਾਂ, ਲੇਕਿਨ ਇਸ ਸਾਰੀ ਡਿਵੈਲਪਮੈਂਟ ਦੇ ਵਿੱਚ ਈਰਾਨ ਨੇ ਜਿੱਥੇ ਪਹਿਲੇ ਝਟਕੇ ਤੋਂ ਬਾਅਦ ਜਿੱਥੇ ਲੱਗਦਾ ਸੀ ਇਜ਼ਰਾਈਲ ਨੂੰ ਕਿ ਅਸੀਂ ਉਹਨਾਂ ਦੀ ਟੌਪ ਲੀਡਰਸ਼ਿਪ ਉਡਾ ਦਿੱਤੀ ਹੈ, ਈਰਾਨ ਨੇ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇਹ ਵਾਰ ਸਪਿਲ ਓਵਰ ਹੋਈ ਹੈ, ਉਹਨਾਂ ਨੇ ਸਾਈਮਲਟੇਨੀਅਸਲੀ ਆਪਣੇ ਜਿੱਥੇ ਇਜ਼ਰਾਈਲ ਦੇ ਉੱਤੇ ਆਪਣੀਆਂ ਮਿਜ਼ਾਈਲਾਂ ਦਾਗੀਆਂ ਨੇ। ਇਹ ਵੀ ਖਬਰ ਹੈ ਤੈਲ ਅਵੀਵ ਦੇ ਵਿੱਚ 10 ਦੇ ਕਰੀਬ ਲੋਕ ਮਾਰੇ ਗਏ। ਪਰ ਇਸ ਵੇਲੇ ਕਿਉਂਕਿ ਨਾ ਖਾੜੀ ਮੁਲਕਾਂ 'ਚੋਂ ਨਾ ਇਜ਼ਰਾਈਲ 'ਚੋਂ ਕੋਈ ਖਬਰ ਕੋਈ ਪਿਕਚਰ ਬਾਹਰ ਨਹੀਂ ਆਉਣ ਦਿੱਤੀ ਜਾਂਦੀ। ਅਲ-ਕਾਇਦਾ ਦੀ ਕਵਰੇਜ ਨੂੰ ਈਵਨ ਇੱਥੋਂ ਦੇ ਵੀ ਨੈਟਵਰਕਸ ਨੇ ਰੋਕ ਦਿੱਤਾ ਹੋਇਆ। ਪਰ ਇੱਕ ਗੱਲ ਜਿਹੜੀ ਬੜੀ ਕਲੀਅਰਲੀ ਆਈ ਔਰ ਈਰਾਨ ਨੇ ਵਾਰਨ ਵੀ ਕੀਤਾ ਸੀ, ਈਰਾਨ ਨੇ ਆਪਣੇ ਪਹਿਲੇ ਸਟੈਪ ਦੇ ਤੌਰ ਤੇ 48 ਘੰਟੇ ਬਾਅਦ ਇੱਕ ਹੈਵੀ ਲਾਸਿਸ ਲੈਣ ਤੋਂ ਬਾਅਦ ਜਿਹੜੇ 7-8 ਅਮਰੀਕੀ ਬੇਸ ਅੱਡ-ਅੱਡ ਇਹਨਾਂ ਮੁਲਕਾਂ ਦੇ ਵਿੱਚ ਖਾੜੀ ਮੁਲਕਾਂ 'ਚ ਸੀ ਉਹਨਾਂ ਦੇ ਉੱਤੇ ਮਿਜ਼ਾਈਲਾਂ ਦਾਗੀਆਂ। ਉਸ ਦਾ ਡੈਮੇਜ ਵੀ ਹੋਇਆ ਔਰ ਅਸੀਂ ਦੇਖ ਰਹੇ ਹਾਂ ਵੀ ਹਜ਼ਾਰਾਂ ਨਹੀਂ ਲੱਖਾਂ ਹੀ ਪੈਸੇਂਜਰ ਫਸੇ ਹੋਏ ਨੇ 에ਅਰਪੋਰਟਸ ਦੇ ਉੱਤੇ। ਨੁਕਸਾਨ ਵੀ ਹੈ। ਈਵਨ ਦੁਬਈ UAE ਜਿਹੜਾ ਸਭ ਤੋਂ ਵਰਸਟ ਇਫੈਕਟਡ ਹੋਇਆ ਔਰ ਇਸ ਦੇ ਉੱਤੇ ਜਿਹੜੀ ਡੀਟੇਲ ਹੈ ਉਹਨਾਂ ਨੇ ਕਤਰ ਜਿਹੜਾ ਅਮਰੀਕਨ ਬੇਸ ਅਲ ਉਦੈਦ 에ਅਰ ਬੇਸ ਕਤਰ, ਇਹ ਸਭ ਤੋਂ ਵੱਡਾ ਲਾਰਜੈਸਟ US ਮਿਲਟਰੀ ਬੇਸ ਹੈ ਰੀਜਨ ਦੇ ਵਿੱਚ
ਔਰ ਇਹ ਮਿਲਟਰੀ ਹੈੱਡਕੁਆਟਰ ਹੈ US ਸੈਂਟਰਲ ਕਮਾਂਡ ਦਾ, ਉਸ ਦੇ ਉੱਤੇ ਜਿਹੜੀਆਂ ਨੇ ਮਿਜ਼ਾਈਲ ਦੇ ਉੱਤੇ ਅਟੈਕ ਹੋਇਆ, ਪਰ ਅਮਰੀਕਾ ਦਾ ਦਾਅਵਾ ਹੈ ਕਿ ਐਂਟੀ ਮਿਸਲ ਸਿਸਟਮ ਰਾਹੀਂ ਉਸ ਨੂੰ ਨਕਾਰਾ ਬਣਾਇਆ ਗਿਆ। ਫਿਰ ਅਲ ਦਰਾਫਾ 에ਅਰ ਬੇਸ, ਇਹ ਵੀ UAE ਦੇ ਵਿੱਚ ਹੈ, ਯੂਨਾਈਟਿਡ ਅਰਬ ਐਮੀਰੇਟਸ। ਇਹ 에ਅਰ ਬੇਸ ਹੈ ਆਬੂ ਧਾਬੀ 'ਚ। ਇਸ ਤੋਂ ਇੱਥੇ 5000 ਦੇ ਕਰੀਬ ਅਮਰੀਕੀ ਪਰਸਨਲ ਨੇ ਔਰ ਐਡਵਾਂਸ ਮਿਲਟਰੀ ਇਕਵਿਪਮੈਂਟ ਹੈ। ਔਰ ਇਹ ਲੋਕਲ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਵੀ ਬੜੀ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ ਗਈ ਔਰ ਉੱਥੋਂ ਬਹੁਤ ਸਾਰਾ ਧੂੰਆਂ ਨਿਕਲਦਾ ਜਿਹੜਾ ਉਹ ਰਿਪੋਰਟ ਕੀਤਾ ਗਿਆ। ਅਲੀ ਅਲ ਸੈਲਮ 에ਅਰ ਬੇਸ ਕੁਵੈਤ ਦੇ ਵਿੱਚ ਹੈ। ਮਿਲਟਰੀ ਬੇਸ ਨੂੰ ਦਾਰ ਰੌਕ ਵੀ ਕਹਿੰਦੇ ਨੇ। US 에ਅਰ ਫੋਰਸ ਆਪਰੇਸ਼ਨਸ ਦਾ ਹੈੱਡਕੁਆਟਰ ਹੈ, ਇਰਾਕੀ ਬਾਰਡਰ ਦੇ ਵੀ ਨੇੜੇ ਹੈ। ਇੱਥੇ ਵੀ ਐਕਸਪਲੋਜਨ ਔਰ 에ਅਰ ਰੇਡ ਜਿਹੜੇ ਨੇ ਸਾਇਰਨ ਉਹ ਬੜੀ ਜ਼ੋਰ ਦੀ ਵੱਜਦੇ ਸੁਣੇ ਗਏ। ਫਿਰ ਬਹਿਰੀਨ ਦੇ ਵਿੱਚ ਇਹ NSA ਦਾ ਬੇਸ ਹੈ, ਨੇਵਲ ਫੈਸਿਲਿਟੀ NSA ਬਹਿਰੀਨ। ਇਹ ਕ੍ਰਿਟੀਕਲ ਕਮਾਂਡ ਸੈਂਟਰ ਹੈ ਰੀਜਨਲ ਆਪਰੇਸ਼ਨ ਦਾ। ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਉਹ ਇੰਟਰਨੈਟ ਦੇ ਉੱਤੇ ਘੁੰਮ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਹੈ ਕਿ ਇਹ ਇਸ ਮਨਾਮਾ ਦੇ ਉੱਤੇ ਵੀ ਮਿਸਲ ਸਟ੍ਰਾਈਕ ਹੋਈ ਹੈ। ਫਿਰ ਮੁਵਾਫਕ ਅਲ ਸਲਤਰੀ 에ਅਰ ਬੇਸ ਜਾਰਡਨ ਦੇ ਵਿੱਚ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਨੇ ਇਰਾਨੀ ਮਿਸਾਈਲ ਨੇ ਇਸ ਮਿਲਟਰੀ ਬੇਸ ਦੇ ਉੱਤੇ ਵੀ ਆ ਕੇ ਵੱਜੀਆਂ ਔਰ ਜਾਰਡਨ ਦੀ 에ਅਰ ਡਿਫੈਂਸ ਦਾ ਜਿਹੜਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੀ ਅਸੀਂ 2 ਮਿਸਾਈਲ ਜਿਹੜੀਆਂ ਨੇ ਉਸ ਡੌਗ ਫਾਈਟ ਦੇ ਵਿੱਚ ਡਿੱਗੀਆਂ ਨੇ। ਐਨ ਅਲ ਅਸਦ 에ਅਰ ਬੇਸ ਇਰਾਕ ਦੇ ਵਿੱਚ ਹੈ। ਲੋਕਲ ਰਿਪੋਰਟਸ ਇਹ ਨੇ ਕਿ ਉੱਥੇ ਵੀ ਧੂੰਆਂ ਔਰ ਧਮਾਕਿਆਂ ਦੀ ਆਵਾਜ਼ਾਂ ਸੁਣਾਈ ਦਿੱਤੀਆਂ। ਇਹ ਵੈਸਟਰਨ ਇਰਾਕ ਦੇ ਵਿੱਚ ਜਿਹੜਾ ਉਹ ਬੇਸ ਹੈ। ਅਰਬਿਲ 에ਅਰ ਬੇਸ ਇਰਾਕ ਦੇ ਵਿੱਚ ਹੈ। ਇਹਦੇ ਉੱਤੇ ਵੀ ਜਿਹੜਾ ਹਾਈ ਅਲਰਟ ਕੀਤਾ ਔਰ ਇਸ ਦੇ ਉੱਤੇ ਵੀ ਸੈਵਰਲ ਮਿਸਲ ਸਟ੍ਰਾਈਕਸ ਹੋਈਆਂ ਨੇ। ਹੁਣ ਇਸ ਦੇ ਵਿੱਚ ਜਿਹੜਾ ਅਮਰੀਕਾ ਦਾ ਹਾਲਾਂ ਅਮਰੀਕਾ ਨੇ ਕਿਹਾ ਵੀ ਫਰੈਂਡਲੀ ਫਾਇਰ ਦੇ ਵਿੱਚ 3 ਜਹਾਜ਼ ਡਿੱਗੇ ਨੇ ਔਰ ਜਿਹੜਾ ਜਾਨੀ ਨੁਕਸਾਨ ਜੇ ਈਰਾਨ ਦੇ ਹਵਾਲੇ ਨਾਲ ਹੋਏ ਤੇ ਉਹਨਾਂ ਨੇ 555 ਦੇ ਕਰੀਬ ਦੀ ਫਿਗਰ ਦਿੱਤੀ। ਔਰ ਪਹਿਲਾ ਹਮਲਾ ਜਿਹੜਾ ਫਸਟ 24 ਆਵਰ 'ਚ ਹੋਇਆ ਉਹਦੇ 'ਚ ਇੱਕ ਬੱਚੀਆਂ ਦਾ ਸਕੂਲ ਸੀ ਜਿਸ ਦੇ ਉੱਤੇ ਇਜ਼ਰਾਈਲੀ ਹਮਲਾ ਹੋਇਆ ਜਿਹਦੇ 'ਚ 108 ਕਿਤੇ ਫਿਗਰ ਹੈ, ਕਿਤੇ 155 ਦੀ ਫਿਗਰ ਹੈ ਜਿਹੜੇ ਬੱਚੀਆਂ ਮਾਰੀਆਂ ਗਈਆਂ। ਸੋ ਇਹ ਜੰਗ ਹੈ, ਸਿਵਿਲੀਅਨ ਕੈਜੂਅਲਟੀਜ਼ ਜਿਹੜੀਆਂ ਨੇ ਉਹ ਜ਼ਿਆਦਾ ਹੋਣੀਆਂ ਨੇ। ਔਰ ਜਿਸ ਲੈਵਲ ਦੇ ਉੱਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਪਿਲ ਓਵਰ ਹੈ, ਜੇ ਆਲਰੇਡੀ ਇਹ ਸਾਰੀਆਂ ਇਹ ਮੁਲਕ ਜਿਹੜੇ ਜਿੱਥੇ ਅਮਰੀਕਾ ਦੇ ਅੱਡੇ ਸੀ, ਜ਼ਾਹਰ ਹੈ ਪ੍ਰੋ ਅਮਰੀਕਾ ਲਾਈਨ ਨੇ, ਈਰਾਨ ਨੇ, ਹਾਲਾਂਕਿ ਸਾਰੇ ਇਸਲਾਮਿਕ ਕੰਟਰੀ ਨੇ, ਇਹਨਾਂ ਨੇ ਇਸ ਦੇ ਉੱਤੇ ਈਰਾਨ ਨੇ ਸਾਰਿਆਂ ਦੇ ਉੱਤੇ ਹੀ ਮਿਜ਼ਾਈਲਾਂ ਦਾਗੀਆਂ। ਹਾਲਾਂਕਿ ਈਰਾਨ ਦੇ ਫੋਰਨ ਮਿਨਿਸਟਰ ਨੇ ਸਭ ਨੂੰ ਕਾਲ ਕਰਕੇ, ਇੰਡੀਆ ਨੂੰ ਕਾਲ ਨਹੀਂ ਕੀਤੀ ਉਹਨਾਂ ਨੇ, ਉਹਨਾਂ ਦੇ ਐਸ ਜੈਸ਼ੰਕਰ ਨੇ ਖੁਦ ਹੀ ਕੀਤੀ ਕਿਉਂਕਿ ਜਿਹੜੀ ਸਾਰੀ ਸਾਜ਼ਿਸ਼ ਹੈ ਇਜ਼ਰਾਈਲ ਦੇ ਨਾਲ ਰਲ ਕੇ ਇੰਡੀਆ ਉਹਦਾ ਹਿੱਸਾ ਹੈ। ਔਰ ਜਿਉਂ ਹੀ ਮੋਦੀ ਵਾਪਸ ਆਉਂਦਾ ਉਸ ਤੋਂ ਅਗਲੇ 48 ਘੰਟੇ ਦੇ ਵਿੱਚ ਹਮਲਾ ਸ਼ੁਰੂ ਹੋ ਜਾਂਦਾ ਹੈ। ਸੋ ਇਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਸੋ ਕੁੱਲ ਮਿਲਾ ਕੇ ਇਸ ਵੇਲੇ ਹਾਲਾਤ ਜਿਹੜੇ ਨੇ ਪ੍ਰੈਜ਼ੀਡੈਂਟ ਟਰੰਪ ਦੀ ਵੀ ਅੱਜ ਸਟੇਟਮੈਂਟ ਸੀ। ਹਾਲਾਂਕਿ ਉਹਨਾਂ ਨੇ ਨਵੇਂ ਰਜੀਮ ਦੇ ਨਾਲ, ਹਾਲਾਂਕਿ ਰਜੀਮ ਤਾਂ ਬਦਲਿਆ ਨਹੀਂ ਪਰ ਗੱਲਬਾਤ ਦੀ ਪੇਸ਼ਕਸ਼ ਵੀ ਥਰੂ ਕੀਤੀ ਹੈ। ਚਾਈਨਾ ਨੇ ਵੀ ਕਿਹਾ ਵੀ ਇਹਦਾ ਹੱਲ ਜਿਹੜਾ ਹੈ ਉਹ ਸੀਜ਼ ਫਾਇਰ ਹੋਏ, ਨੈਗੋਸ਼ੀਏਸ਼ਨ ਹੋਏ, ਪਰ ਈਰਾਨ ਨੇ ਕਿਹਾ ਕਿ ਵੀ ਜੰਗ ਸ਼ੁਰੂ ਕਰਨੀ ਤੁਹਾਡੇ ਹੱਥ ਸੀ, ਮੁਕਾਵਾਂਗੇ ਹੁਣ ਅਸੀਂ। ਸੋ ਇਹ ਤਬਾਹੀ ਵੱਲ ਜਾਣ ਦਾ ਰਸਤਾ ਹੈ। ਹਾਲਾਂਕਿ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਵੀ ਔਰ ਜਿਹੜੇ ਉਹਨਾਂ ਦੇ ਮਿਸਟਰ ਐਂਟੋਨੀਓ ਗੁਟਰਸ ਕੀ ਉਹਨਾਂ ਦਾ ਨਾਂ ਹੈ, ਉਹਨਾਂ ਨੇ ਵੀ ਜਿਹੜੀ ਹੈ ਉਹ ਪੀਸ ਦੀ ਅਪੀਲ ਕੀਤੀ ਹੈ। ਪਰ ਜੰਗ ਹੁੰਦੀ ਹੈ। ਲੜਾਈ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਜਿੱਥੇ ਜੰਗ ਕਰਨ ਵਾਲੀਆਂ ਧਿਰਾਂ ਉਹ ਗੁਰੂ ਸਾਹਿਬ ਨੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀ ਜਦੋਂ ਬਾਬਰ ਦੀ ਫੌਜ ਹਮਲਾਵਰ ਹੁੰਦੀ ਹੈ ਔਰ ਇੱਧਰ ਲੋਧੀ ਪਠਾਣਾ ਦੀ ਫੌਜ ਸੀ। ਸੋ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਜੇ ਸਖਤੇ ਕੋ ਮਾਰੇ ਤਾਮਨ ਰੋਸ ਨਾ ਹੋਈ, ਸਖਤਾ ਸੀਹੋ ਮਾਰੇ ਪੈ ਵਗੈ ਖਸਮੈ ਸਾਹ ਪਰਸੋਈ। ਕਿ 2 ਸਖਤੇ ਸ਼ਕਤੀਵਾਨ ਪਾਵਰਫੁਲ ਡਿਊਲ ਕਰਦੇ ਨੇ, ਉਹਨਾਂ 'ਚ ਇੱਕ ਨੇ ਹਾਰਨਾ ਇੱਕ ਨੇ ਜਿੱਤਣਾ। ਗੁਰੂ ਸਾਹਿਬ ਕਹਿੰਦੇ ਨੇ ਕੋਈ ਰਿਗਰੈਟ ਨਹੀਂ ਹੈ। ਪਰ ਜੇ ਇੱਕ ਧਿਰ ਸ਼ੇਰ ਵਾਂਗ ਇੱਜੜ ਸਮਝ ਕੇ ਜਨਤਾ ਦੇ ਉੱਤੇ ਡਿੱਗੇ, ਉਸ ਦਾ ਸ਼ਿਕਾਰ ਕਰੇ, ਤਾਂ ਫਿਰ ਉਸ ਇੱਜੜ ਦੇ ਮਾਲਕ ਦੀ ਜਵਾਬਦੇਹੀ ਹੈ। ਸੋ ਅਸੀਂ ਇੱਕ ਇਨਸਾਨੀ ਪਹੁੰਚ ਦੇ ਨਾਤੇ ਔਰ ਗੁਰੂ ਨਾਨਕ ਪਾਤਸ਼ਾਹ ਨੇ ਬੇਗੁਨਾਹ ਜਿਹੜੇ ਉਸ ਪੀਰੀਅਡ 'ਚ ਵੀ ਮਾਰੇ ਗਏ, ਜਦੋਂ ਗੁਰੂ ਸਾਹਿਬ ਨੇ ਖੁਦ ਐਮਨਾਬਾਦ 'ਚ ਆਪਣੇ ਅੱਖੀਂ ਦੇਖਿਆ ਤੇ ਗੁਰੂ ਸਾਹਿਬ ਨੇ ਫਰਮਾਇਆ ਸੀ ਏਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਸੋ ਇਸ ਵੇਲੇ ਜੋ ਹਾਲਾਤ ਨੇ, ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ,
ਬਹੁਤ ਫਲੂਇਡ ਸਿਚੁਏਸ਼ਨ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਨ ਕੈਪੇਬਿਲਿਟੀ ਜੇ ਅਮਰੀਕਨ ਚਾਹਣ ਤਾਂ ਇਰਾਕ ਨੂੰ 9 ਕਰੋੜ ਲੋਕਾਂ ਦੇ ਮੁਲਕ ਨੂੰ ਪਾਰਕਿੰਗ ਲਾਟ ਬਣਾ ਸਕਦੇ ਨੇ, ਪਰ ਕਿਸ ਲੈਵਲ ਦਾ ਜਾਨੀ ਨੁਕਸਾਨ ਔਰ ਕਿੱਥੇ ਫਿਰ ਉਹਦੀ ਕ੍ਰੈਡੀਬਿਲਿਟੀ ਕਿੱਥੇ ਜਾਏਗੀ। ਇਜ਼ਰਾਈਲ ਜਿਸ ਦੀ ਇਹ ਮਿਸਚਿਫ ਹੈ ਔਰ ਸ਼ਰਾਰਤ ਹੈ ਔਰ ਅਸੀਂ ਸਮਝਦੇ ਹਾਂ ਕਿ ਵੀ ਕੋਈ ਨਾ ਕੋਈ ਹਾਲਾਂਕਿ ਚੀਨ ਔਰ ਰੂਸ ਮਦਦ ਤਾਂ ਕਰ ਰਹੇ ਨੇ ਈਰਾਨ ਦੀ, ਲੇਕਿਨ ਕੋਈ ਅਪ ਫਰੰਟ ਆ ਕੇ ਸਾਹਮਣੇ ਨਹੀਂ ਹੈ। ਸੋ ਜੇ ਅਮਰੀਕਨ ਇੰਟਰਸਟ ਵੀ ਇਸ ਗੱਲ 'ਚ ਹੀ ਹੋਏਗਾ ਕਿ ਸਾਡੇ ਵੀ ਫੌਜੀ ਜਵਾਨ ਜਿਹੜੇ ਨੇ ਉਹ ਜਦੋਂ ਬੋਡੀ ਬੈਗਸ ਆਣੇ ਸ਼ੁਰੂ ਹੋ ਜਾਂਦੇ ਨੇ, ਫਿਰ ਆਲਰੇਡੀ ਅਮਰੀਕਾ ਦੇ ਵਿੱਚ ਵੀਕਐਂਡ ਦੇ ਉੱਤੇ ਲਗਭਗ 80 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਸਪੌਂਟੇਨੀਅਸ ਪ੍ਰੋਟੈਸਟ ਸੀ, ਨੋ ਵਾਰ, ਕਿ ਸਾਡੀ ਵਾਰ ਨਹੀਂ ਹੈ। ਔਰ ਜਿਹੜਾ ਈਵਨ ਪ੍ਰੈਜ਼ੀਡੈਂਟ ਟਰੰਪ ਦਾ ਸਪੋਰਟ ਬੇਸ ਮੇਕ ਅਮਰੀਕਾ ਗ੍ਰੇਟ ਅਗੇਨ, ਜਿਸ ਦੇ ਵਿੱਚ ਜਿਹੜੇ ਨੇ ਜਿਵੇਂ ਮੈਂ ਕਿਹਾ ਕਿ ਵੀ ਇੱਕ ਪਾਸੇ ਈਵਨ ਵਾਈਸ ਪ੍ਰੈਜ਼ੀਡੈਂਟ ਵੈਂਸ ਵੀ ਇਸ ਹੱਕ 'ਚ ਨਹੀਂ ਸੀ, ਟੱਕਰ ਕਾਰਲਸਨ ਵਰਗੇ ਲੋਕ ਜਿਹੜੇ ਉਹ ਸਾਰੇ ਬੇਸ ਦਾ ਵੱਡਾ ਆਧਾਰ ਸੀ, ਉਹ ਵੀ ਵੋਕਲ ਆਵਾਜ਼ਾਂ ਅਮਰੀਕਾ 'ਚੋਂ ਉੱਠ ਰਹੀਆਂ ਨੇ। ਔਰ ਅਸੀਂ ਸਮਝਦੇ ਹਾਂ ਵੀ ਪ੍ਰੈਜ਼ੀਡੈਂਟ ਟਰੰਪ ਡੀਲਰ ਵੀ ਨੇ, ਉਹਨਾਂ ਨੂੰ ਡੀਲ ਕਰਨਾ ਵੀ ਆਉਂਦਾ ਹੈ ਹੋਪਫੁਲੀ, ਕਿਉਂਕਿ ਇਹ ਗੱਲ ਇਹਨਾਂ ਨੂੰ ਵੀ ਵਾਜ਼ਿਆ ਹੋ ਗਈ ਵੀ ਰਜੀਮ ਚੇਂਜ ਨਹੀਂ ਹੋਣਾ। ਔਰ ਪੋਸੀਬਲ ਹੈ ਜੇ ਖਮੀਨੀ ਨੂੰ ਉਹਨੂੰ ਹੱਥ ਨਾ ਪਾਉਂਦੇ ਤੇ ਅਦਰਵਾਈਜ਼ ਲੋਕ ਜਿਵੇਂ ਉੱਥੇ ਤੰਗ ਦਸਤੀ ਹੈ, ਆਰਥਿਕ ਵੀ ਹੈ, ਧੱਕਾ ਵੀ ਕਰਦੇ ਨੇ, ਪ੍ਰੋਟੈਸਟ ਦੇ ਉੱਤੇ ਵੀ ਪਾਬੰਦ, ਧਾਰਮਿਕ ਰਜੀਮ ਐਵੇਂ ਹੀ ਹੁੰਦੇ ਨੇ, ਲੇਕਿਨ ਇਸ ਨੇ ਯਕਜ਼ੈਦੀ ਕਰ ਦਿੱਤੀ ਹੈ, ਸੋਲੀਡੈਰਿਟੀ ਭਰ ਦਿੱਤੀ ਹੈ। ਸੋ ਇਸ ਵੇਲੇ ਤਾਂ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਗੁਰੂ ਅਮਰਦਾਸ ਜੀ ਦੇ ਅਲਫਾਜ਼ ਦੇ ਵਿੱਚ, ਉਹਨਾਂ ਦੀ ਬਾਣੀ ਦੇ ਉੱਤੇ, ਜਿਵੇਂ ਉਹਨਾਂ ਨੇ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਓ ਉਬਾਰ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਜਿਸ ਉੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।